ਗੋਲੀਆਂ ਚੱਲੀਆਂ ਨਵੇਂ ਖੁੱਲੇ ਕੈਫੇ ਦੇ ਉੱਤੇ। ਉਸ ਟਾਈਮ ਦੇ ਉੱਤੇ ਇਹ ਚੰਗੀ ਗੱਲ ਆ ਵੀ ਕੋਈ ਉੱਥੇ ਮੌਜੂਦ ਨਹੀਂ ਸੀ, ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਹ ਜਿਹੜੇ ਇਨਸੀਡੈਂਟ ਹੋ ਰਹੇ ਆ ਕਿੱਦਾਂ ਉੱਥੇ ਦੇਖਿਆ ਜਾ ਰਿਹਾ ਹੈ? ਜਿਹੜਾ ਕਪਿਲ ਸ਼ਰਮਾ ਦੇ ਰੈਸਟੋਰੈਂਟ ਦੇ ਉੱਤੇ ਜਿਹੜੀ ਇਹ ਗੋਲੀਬਾਰੀ ਚੱਲੀ ਹੈ, ਬਹੁਤ ਮੰਦਭਾਗੀ ਘਟਨਾ ਹੈ। ਜਿਹੜੀਆਂ ਬਾਕੀ ਸਾਰੀਆਂ ਸ਼ੂਟਿੰਗਸ ਵੀ ਚੱਲ ਰਹੀਆਂ ਨੇ, ਇਹ ਵੀ ਜਿਹੜੀਆਂ ਆਪਾਂ ਕਹਿ ਲਈਏ ਵੀ ਪੰਜਾਬੀ ਮੂਲ ਦੇ ਜਿਹੜੇ ਕੈਨੇਡੀਅਨ ਹੈਗੇ ਆ ਜਾਂ ਭਾਰਤੀ ਮੂਲ ਦੇ ਜਿਹੜੇ ਕੈਨੇਡੀਅਨ ਹੈਗੇ ਆ ਤੇ ਸਿੱਖ ਜਿਹੜੇ ਇੱਥੇ ਰਹਿੰਦੇ ਆ ਕੈਨੇਡਾ ਦੇ ਵਿੱਚ, ਸਾਰਿਆਂ ਦੇ ਲਈ ਇਹ ਬਹੁਤ ਔਖੀ ਜੀ ਸਿਚੁਏਸ਼ਨ ਬਣੀ ਹੋਈ ਹੈ। ਕਿਉਂਕਿ ਫਰੌਤੀਆਂ ਮੰਗਣਾ, ਗੋਲੀ ਚੱਲਣਾ, ਬੜੀ ਮਤਲਬ ਤੁਸੀਂ ਦੇਖੋ ਵੀ ਲਗਭਗ ਹਰ ਦੂਜੇ ਜਾਂ ਤੀਜੇ ਦਿਨ ਕੋਈ ਇਦਾਂ ਦੀ ਖਬਰ ਆਉਂਦੀ ਹੈ ਵੀ ਅੱਜ ਸਰੀ 'ਚ ਗੋਲੀ ਚੱਲ ਪਈ, ਅੱਜ ਬਰੈਂਪਟਨ 'ਚ ਗੋਲੀ ਚੱਲ ਪਈ। ਲੋਕਾਂ ਦੇ ਮਨਾਂ 'ਚ ਕੀ ਜਿਹੜਾ ਵਿਚਾਰ ਆ ਲਾ ਐਂਡ ਆਰਡਰ ਨੂੰ ਲੈ ਕੇ, ਇੱਕ ਸਿੱਖ ਪਰਸਪੈਕਟਿਵ ਤੋਂ ਤੇ ਇੱਕ ਆਮ ਕੈਨੇਡੀਅਨ ਪਰਸਪੈਕਟਿਵ ਤੋਂ, ਕਿੱਦਾਂ ਜਿਹੜਾ ਉਹ ਦੇਖਿਆ ਜਾ ਰਿਹਾ ਸਾਰੇ ਮਾਮਲੇ? ਜਿਹੜਾ ਲਾ ਐਂਡ ਆਰਡਰ ਆ ਉਹ ਦਿਨ ਬ ਦਿਨ ਉਹਦੇ ਵਿੱਚ ਨਿਗਾਰ ਆ ਰਿਹਾ ਵੀ ਸਿਚੁਏਸ਼ਨ ਵਿਗੜਦੀ ਜਾ ਰਹੀ ਹੈ। ਸਰਕਾਰ ਬਦਲਣ ਤੋਂ ਬਾਅਦ ਜਿਹੜਾ ਓਵਰਆਲ ਕੈਨੇਡਾ ਦੀ ਇੱਕ ਪੋਜੀਸ਼ਨਿੰਗ ਚੇਂਜ ਹੋਈ ਹੈ ਵੀ ਹਾਂ ਅਸੀਂ ਇੰਡੀਆ ਨਾਲ ਜਿਹੜੇ ਦੁਬਾਰਾ ਸੰਬੰਧ ਸੁਧਾਰਨੇ ਆ ਤੇ ਇੰਡੀਆ ਸਾਡਾ ਇੱਕ ਏਸ਼ੀਆ ਪੈਸੀਫਿਕ ਦੇ ਵਿੱਚ ਸਾਡਾ ਇੱਕ ਪਾਰਟਨਰ ਹੈ ਤੇ ਉਹੀ ਸੰਬੰਧ। ਉਹਦੇ ਤੋਂ ਬਾਅਦ ਜਿਹੜੇ ਚੇਂਜਸ ਆਏ ਨੇ ਉਹਦੇ ਤੋਂ ਵੀ ਜਿਹੜੀ ਸਿੱਖ ਕਮਿਊਨਿਟੀ ਉਹ ਥੋੜੀ ਚਿੰਤਾ ਦਾ ਵਿਸ਼ਾ ਹੈ। ਉਹ ਵੀ ਇੱਕ ਖਬਰ ਆ ਰਹੀ ਸੀ ਕੈਨੇਡਾ ਤੋਂ, ਭਾਰਤੀ ਮੂਲ ਦੇ ਜਿਹੜੇ ਵਿਦਿਆਰਥੀ ਆ ਉਹ 2 ਜਣੇ ਆ, ਉਹ ਇੱਕ ਮਿਡ ਈਅਰ ਕੋਲੀਜਨ ਹੋਇਆ ਸੀਗਾ, ਸਟੂਡੈਂਟ ਪਾਇਲਟ ਸੀਗੇ, ਉਹਨਾਂ ਦੀ ਵਿਚਾਰਿਆਂ ਦੀ ਉੱਥੇ ਮੌਤ ਹੋ ਗਈ ਆ। ਵਿਨੀਪੈਗ ਤੋਂ ਘੰਟਾ ਸਾਊਥ ਵੱਲ US ਬਾਰਡਰ ਵੱਲ ਪੈਂਦਾ ਜੀ, ਮਾਡਰਨ ਕਸਬਾ ਹੈਗਾ। ਉੱਥੇ ਦਾ ਇਹ ਡਰਾਈਵਿੰਗ ਸਕੂਲ ਸੀਗਾ। ਉੱਥੇ ਜਿਹੜੀ ਟ੍ਰੇਨਿੰਗ ਚੱਲ ਰਹੀ ਸੀਗੀ ਪਾਇਲਟ ਦੀ ਟ੍ਰੇਨਿੰਗ। ਹਾਂਜੀ, ਤੇ ਬੜਾ ਅਨਫੋਰਚੂਨੇਟ ਜਿਹਾ ਇਵੈਂਟ ਹੋਇਆ ਵੀ ਉਹ ਕਹਿੰਦੇ ਵੀ ਮੈਨੀਟੋਬਾ ਦੇ ਇਤਿਹਾਸ ਦੇ ਵਿੱਚ ਇਹ ਦੂਜਾ ਇਹੋ ਜਿਹਾ ਕੋਲੀਜਨ ਸੀਗਾ ਵੀ ਜਿਹਦੇ ਵਿੱਚ 2 ਜਹਾਜ਼ ਆਪਸ ਦੇ ਵਿੱਚ ਟਕਰਾ ਗਏ ਹੋਣ ਤੇ ਦੋਨੋਂ ਹੀ ਜਿਹੜੇ ਸਟੂਡੈਂਟ ਪਾਇਲਟ ਸੀਗੇ ਉਹ ਅਨਫੋਰਚੂਨੇਟਲੀ ਨਹੀਂ ਬਚ ਸਕੇ। ਅੱਗਾਂ ਜਿਹੜੀਆਂ ਸ਼ਹਿਰਾਂ ਦੇ ਇੰਨੀ ਜ਼ਿਆਦਾ ਨੇੜੇ ਆ ਗਈਆਂ ਨੇ ਕਿ ਅੱਜ ਦੁਪਹਿਰੇ 12 ਵਜੇ ਤੋਂ ਦੁਬਾਰਾ ਮੈਨੀਟੋਬਾ ਸਰਕਾਰ ਨੂੰ ਸਟੇਟ ਆਫ ਐਮਰਜੈਂਸੀ ਲਾਉਣੀ ਪਈ ਹੈ। ਸੋ ਸਟੇਟ ਆਫ ਐਮਰਜੈਂਸੀ ਲਾਉਣ ਦਾ ਸਿਰਫ ਮਤਲਬ ਇੰਨਾ ਹੁੰਦਾ ਵੀ ਜਿਹੜਾ ਲਾਅ ਹੈ ਉਹਦੇ ਵਿੱਚ ਇਦਾਂ ਦੇ ਪ੍ਰੋਵੀਜ਼ਨਸ ਹੁੰਦੇ ਨੇ ਵੀ ਸਰਕਾਰ ਸਪੈਸ਼ਲ ਫੰਡਸ ਐਕਸੈਸ ਕਰ ਸਕਦੀ ਲੋਕਾਂ ਦੀ ਮਦਦ ਕਰਨ ਲਈ। ਜਿਹੜੀ ਡੈਡਲਾਈਨ ਆ 21 ਜੁਲਾਈ ਵਾਲੀ ਉਹ ਆ ਰਹੀ ਆ ਕੈਨੇਡਾ ਦੇ ਵਿੱਚ, ਕੀ ਉਸ ਨੂੰ ਡੈਡਲਾਈਨ ਮੰਨਿਆ ਜਾ ਰਿਹਾ ਕਿ ਨਹੀਂ? ਬਿਲਕੁਲ ਉਹਨੂੰ ਕਾਫੀ ਸੀਰੀਅਸਲੀ ਡੈਡਲਾਈਨ ਮੰਨਿਆ ਜਾ ਰਿਹਾ ਹੈ। ਕੈਨੇਡਾ ਇੱਕ ਡਿਜੀਟਲ ਟੈਕਸ ਲਾਉਂਦਾ ਹੈਗਾ। ਜਿਹੜੀਆਂ ਕੰਪਨੀਆਂ ਜਿਨ੍ਹਾਂ ਦਾ ਕੋਈ ਫਿਜ਼ੀਕਲ ਪ੍ਰੋਡਕਟ ਨਹੀਂ ਹੈਗਾ ਪਰ ਜਿਨ੍ਹਾਂ ਦੇ ਸੌਫਟਵੇਅਰ ਪ੍ਰੋਡਕਟਸ ਨੇ, ਜਿਵੇਂ ਫੇਸਬੁੱਕ ਹੈ, YouTube ਹੈ, ਇਵਨ ਜਿਹੜੀ ਮੇਰੀ ਆਪਣੀ ਕੰਪਨੀ ਹੈ, ਮੈਂ ਅਮਰੀਕਾ ਦੇ ਵਿੱਚ ਬਿਜ਼ਨਸ ਕਰਦਾ, ਅਮਰੀਕਨ ਬਿਜ਼ਨੈਸਿਸ ਲਈ ਮੈਂ ਉਹਨਾਂ ਨੂੰ ਟੈਕਨੋਲੋਜੀ ਸੋਲੂਸ਼ਨਸ ਦਿੰਦਾ, ਮੈਂ ਉਹਨਾਂ ਲਈ ਵੈਬਸਾਈਟਸ ਬਣਾਉਣਾ ਜਾਂ ਮੈਂ ਉਹਨਾਂ ਨੂੰ AI ਕਲਾਇੰਟਸ ਉਹਨਾਂ ਦੇ ਬਣਾਉਣਾ। ਸੋ ਉਹਨਾਂ ਦੇ ਵਿੱਚ ਵੀ ਜੇ ਹੁਣ ਜਦੋਂ ਮੈਂ ਅਮਰੀਕਨ ਕਿਸੇ ਕੰਪਨੀ ਨੂੰ ਚਾਰਜ ਕਰਦਾ ਤਾਂ ਉਹ ਜਿਹੜੇ ਸਾਰੇ ਦੇ ਸਾਰੇ ਪੈਸੇ ਆ ਉਹ ਮੈਨੂੰ ਐਜ਼ ਇਟ ਇਜ਼ ਕੈਨੇਡਾ ਦੇ ਵਿੱਚ ਆ ਜਾਂਦੇ ਆ। ਮੈਂ ਕੈਨੇਡਾ ਦੇ ਵਿੱਚ ਆਪਣੀ ਇਨਕਮ ਦੇ ਉੱਤੇ ਟੈਕਸ ਦਿੰਦਾ। ਅਮਰੀਕਾ ਮੇਰੇ ਤੋਂ ਕੋਈ ਟੈਕਸ ਨਹੀਂ ਚਾਰਜ ਕਰਦਾ। ਸੋ ਇਦਾਂ ਹੀ ਅਮਰੀਕਾ ਵਾਲੇ ਬਿਜ਼ਨਸ ਲਈ ਹੈ। ਜੇ ਕਿਸੇ ਅਮਰੀਕਾ ਦੇ ਬਿਜ਼ਨਸ ਨੇ ਕੈਨੇਡਾ ਦੇ ਵਿੱਚ ਡਿਜੀਟਲ ਬਿਜ਼ਨਸ ਕਰਨਾ ਜਿਹਦੇ ਵਿੱਚ ਕੋਈ ਫਿਜ਼ੀਕਲ ਗੁੱਡ ਦਾ ਆਦਾਨ ਪ੍ਰਦਾਨ ਨਹੀਂ ਹੋ ਰਿਹਾ, ਉਹਦੇ ਤੇ ਕੋਈ ਟੈਕਸ ਹੈ ਨਹੀਂ। ਉਹ ਕੈਨੇਡਾ ਲਾਉਣ ਲੱਗਾ ਸੀਗਾ ਤੇ ਉਹਦੇ ਤੇ ਫਿਰ ਪ੍ਰੈਜ਼ੀਡੈਂਟ ਟਰੰਪ ਨੇ ਰਾਈਟ ਅਵੇ ਸਾਰਾ ਕੁਝ ਸ਼ਟ ਡਾਊਨ ਕਰਕੇ ਕਹਿੰਦੇ ਵੀ ਨਹੀਂ ਵੀ ਇਹ ਤਾਂ ਫਿਰ ਮੈਂ ਸਾਰੀਆਂ ਕਰਨ ਲੱਗੇ। ਚੇਤਾ ਤੁਹਾਨੂੰ ਰਾਜਕਰਨਵੀਰ ਸਿੰਘ, ਆਪਾਂ 2 ਮਹੀਨੇ ਪਹਿਲਾਂ ਜਦੋਂ ਨਾ ਆਪਾਂ ਡੇਅਰੀ ਦੇ ਉੱਤੇ ਜਿਹੜੇ ਪ੍ਰੈਜ਼ੀਡੈਂਟ ਟਰੰਪ ਬਾਰ-ਬਾਰ ਗੱਲ ਕਰ ਰਹੇ ਨੇ ਵੀ ਯਾਰ ਡੇਅਰੀ ਦੇ ਉੱਤੇ ਕੈਨੇਡਾ ਨੇ ਰਿਸਟ੍ਰਿਕਸ਼ਨਸ 300-400% ਲਾਇਆ, 300-400% ਲਾਈ ਹੋਈ ਹੈ। ਸੋ ਉਹ ਇੱਕ ਡੈਡਲਾਈਨ ਤੋਂ ਬਾਅਦ ਲਾਇਆ ਹੋਇਆ ਹੈ ਨਾ। ਉਹ ਡੈਡਲਾਈਨ ਅੱਜ ਤੱਕ ਮੀਟ ਹੀ ਨਹੀਂ ਹੋਈ, ਉਹ ਲੱਗ ਕਿਸੇ ਤੇ ਨਹੀਂ ਰਿਹਾ ਕਿਉਂਕਿ ਉਹ ਲੈਵਲ ਤੋਂ ਉੱਤੇ ਨਹੀਂ ਜਾ ਰਿਹਾ ਕੋਈ। ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ TV USA ਸੁਣ ਦੇਖ ਰਹੇ ਸਾਡੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਸਵਾਗਤ ਕਰਦੇ ਹਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮੇਰੇ ਨਾਲ ਕੈਨੇਡਾ ਤੋਂ ਇਸ ਮੌਕੇ ਗੁਰਜਸਪਾਲ ਸਿੰਘ। ਗੁਰਜਸਪਾਲ ਸਿੰਘ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਰਾਜਕਰਨਵੀਰ ਸਿੰਘ, ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ, ਪੰਜਾਬੀ TV USA ਦੇਖ ਰਹੇ ਸਾਰੇ ਦਰਸ਼ਕਾਂ ਨੂੰ ਬਹੁਤ ਹੀ ਨਿੱਘੀ ਜੀ ਆਇਆਂ ਨੂੰ ਤੇ ਸਤਿ ਸ੍ਰੀ ਅਕਾਲ। ਸੋ ਵੱਖ-ਵੱਖ ਜਿਹੜੇ ਇਸ਼ੂਜ਼ ਦੇ ਉੱਤੇ ਗੱਲਬਾਤ ਕਰਾਂਗੇ, ਜਿਹੜੇ ਚਲੰਤ ਮਸਲੇ ਜਿਹੜੇ ਉਹ ਚੱਲ ਰਹੇ ਆ, ਖਾਸ ਕਰਕੇ ਕੈਨੇਡਾ ਦੀ ਅੱਖ ਤੋਂ ਜਿਹੜਾ ਉੱਥੋਂ ਦੇਖਣ ਦੀ ਜਿਹੜੀ ਉਹ ਸਾਡੀ ਕੋਸ਼ਿਸ਼ ਰਹੇਗੀ। ਕੀ ਕੁਛ ਅਪਡੇਟਸ ਜਿਹੜੀਆਂ ਉਹ ਉੱਥੋਂ ਆ ਰਹੀਆਂ ਨੇ, US ਤੇ ਕੈਨੇਡਾ ਦੇ ਟ੍ਰੇਡ ਨੂੰ ਲੈ ਕੇ ਕੀ ਅਪਡੇਟ ਹੈਗੀ ਆ, ਮੈਨੀਟੋਬਾ 'ਚ ਅੱਗਾਂ ਲੱਗੀਆਂ ਆ, ਉੱਥੇ ਕੀ ਸਿਚੁਏਸ਼ਨ ਜਿਹੜੀ ਉਹ ਬਣੀ ਆ, ਓਵਰਆਲ ਦੇਖਾਂਗੇ ਕੀ ਗੱਲਬਾਤ ਜਿਹੜੀ ਆ ਉਧਰਲੇ ਪਾਸੇ ਜਿਹੜੀ ਉਹ ਹੋ ਰਹੀ ਆ। ਗੁਰਜਸਪਾਲ, ਸ਼ੁਰੂਆਤ ਆਪਾਂ ਕਰ ਲੈਂਦੇ ਹਾਂ ਜੋ ਲੇਟਲੀ ਕੈਨੇਡਾ ਤੋਂ, ਖਾਸ ਕਰਕੇ ਜਿਹੜੇ BC ਦੇ ਇਲਾਕੇ, ਸਰੀ, ਵੈਨਕੂਵਰ, ਉਹਨਾਂ ਇਲਾਕਿਆਂ ਤੋਂ ਜਿਹੜੀ ਆਮ ਖਬਰਾਂ ਜਿਹੜੀਆਂ ਉਹ ਆ ਜਾਂਦੀਆਂ, ਜਾਂ ਕਦੀ ਆਪਾਂ ਨੂੰ ontario ਦੇ ਬਰੈਂਪਟਨ ਵਾਲੇ ਇਲਾਕੇ ਤੋਂ ਇਹ ਖਬਰਾਂ ਆਮ ਜਿਹੜੀਆਂ ਸੁਣਨ ਨੂੰ ਮਿਲਦੀਆਂ, ਕਦੀ ਇਸ ਸਟਰੀਟ ਤੇ ਗੋਲੀ ਚੱਲ ਗਈ, ਕਦੀ ਕਿਤੇ ਚੱਲ ਗਈ। ਇਹ ਆਮ ਜਿਹਾ ਵਰਤਾਰਾ ਜਿਹੜਾ ਉੱਥੇ ਹੁਣ ਬਹੁਤ ਜ਼ਿਆਦਾ ਬਣਦਾ ਜਾ ਰਿਹਾ ਆ, ਬਹੁਤ ਜ਼ਿਆਦਾ ਇਸ ਦੇ ਵਿੱਚ ਵਾਧਾ ਜਿਹੜਾ ਉਹ ਹੋਇਆ ਆ।
ਪਿੱਛੇ ਕੀ ਆ ਕੀ ਨਹੀਂ ਆ, ਹਰ ਇੱਕ ਜਣਾ ਆਪੋ ਆਪਣੀ ਸਮਝ ਦੇ ਨਾਲ ਆਪੋ ਆਪਣਾ ਐਨਾਲਿਸਿਸ ਜਿਹੜਾ ਉਹ ਕਰ ਰਿਹਾ। ਪਰ ਲੇਟਲੀ ਜਿਹੜਾ ਕਪਿਲ ਸ਼ਰਮਾ ਇੱਕ ਜੋ ਕਿ ਉੱਥੇ ਬਾਲੀਵੁੱਡ ਦਾ ਕਾਫੀ ਮਸ਼ਹੂਰ ਸਟਾਰ ਆ, ਉਹਦੇ ਸ਼ੋ ਵੀ ਬਹੁਤ ਲੋਕ ਦੇਖਦੇ ਆ, ਚੱਲਦੇ ਵੀ ਬਹੁਤ ਆ, ਲੋਕ ਵੀ ਬਹੁਤ ਉਹਦੇ ਤੇ ਜਾਂਦੇ ਆ। ਉਹਨੇ ਲੇਟਲੀ ਇੱਥੇ ਕੈਨੇਡਾ ਦੇ ਵਿੱਚ ਇੱਕ ਕੈਪਸ ਕੈਫੇ ਕਰਕੇ ਜਿਹੜਾ ਉਹ ਖੋਲ੍ਹਿਆ ਸੀ। ਹੁਣ ਕੱਲ੍ਹ ਦੀ ਇੱਕ ਵੀਡੀਓ ਬਹੁਤ ਜ਼ਿਆਦਾ ਘੁੰਮ ਰਹੀ ਆ, 8 ਸੈਕਿੰਡ ਦੀ ਜਿਹੜੀ ਵੀਡੀਓ ਆ। ਪਹਿਲਾਂ ਹਨੇਰਾ ਹੁੰਦਾ, ਫਿਰ ਗੋਲੀਆਂ ਚੱਲਦੀਆਂ ਦਿਸਦੀਆਂ ਆ, ਫਿਰ ਦੁਬਾਰਾ ਜਿਹੜਾ ਉਹ ਹਨੇਰਾ ਹੋ ਜਾਂਦਾ ਆ ਵੀ ਗੋਲੀਆਂ ਚੱਲੀਆਂ ਉਹਦੇ ਕੈਫੇ ਦੇ ਉੱਤੇ, ਨਵੇਂ ਖੁੱਲੇ ਕੈਫੇ ਦੇ ਉੱਤੇ। ਉਸ ਟਾਈਮ ਦੇ ਉੱਤੇ ਇਹ ਚੰਗੀ ਗੱਲ ਆ ਵੀ ਕੋਈ ਉੱਥੇ ਮੌਜੂਦ ਨਹੀਂ ਸੀ, ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪਰ ਇਹ ਜਿਹੜੇ ਇਨਸੀਡੈਂਟ, ਇਹ ਜਿਹੜੇ ਹੋ ਰਹੇ ਆ, ਕਿੱਦਾਂ ਉੱਥੇ ਦੇਖਿਆ ਜਾ ਰਿਹਾ ਆ ਕਿ ਕਿਵੇਂ ਜਿਹੜੀ ਇਸ ਦੀ ਚਰਚਾ ਜਿਹੜੀ ਉਹ ਹੋ ਰਹੀ ਆ, ਫਰੌਤੀਆਂ ਦਾ ਸਿਲਸਿਲਾ ਵੀ ਨਾਲ ਦੇ ਨਾਲ ਆ, ਕਾਫੀ ਕੁਝ ਹੋ ਰਿਹਾ, ਕਾਫੀ ਰਲਗੱਡ ਆ। ਕਿੱਦਾਂ ਦੇਖ ਰਹੇ ਆ ਇਹ ਸਾਰੀਆਂ ਚੀਜ਼ਾਂ ਨੂੰ? ਹਾਂਜੀ ਰਾਜਕਰਨ, ਸੋ ਜਿਹੜਾ ਕਪਿਲ ਸ਼ਰਮਾ ਦੇ ਰੈਸਟੋਰੈਂਟ ਦੇ ਉੱਤੇ ਜਿਹੜੀ ਇਹ ਗੋਲੀਬਾਰੀ ਚੱਲੀ ਹੈ, ਬੜੀ ਬਹੁਤ ਮੰਦਭਾਗੀ ਘਟਨਾ ਹੈ। ਜਿਹੜੀਆਂ ਬਾਕੀ ਸਾਰੀਆਂ ਸ਼ੂਟਿੰਗਸ ਵੀ ਚੱਲ ਰਹੀਆਂ ਨੇ, ਇਹ ਵੀ ਜਿਹੜੀਆਂ ਕੈਨੇਡੀਅਨ, ਜਿਹੜੇ ਆਪਾਂ ਕਹਿ ਲਈਏ ਵੀ ਪੰਜਾਬੀ ਮੂਲ ਦੇ ਜਿਹੜੇ ਕੈਨੇਡੀਅਨ ਹੈਗੇ ਆ, ਜਾਂ ਭਾਰਤੀ ਮੂਲ ਦੇ ਜਿਹੜੇ ਕੈਨੇਡੀਅਨ ਹੈਗੇ ਆ, ਤੇ ਸਿੱਖ ਜਿਹੜੇ ਇੱਥੇ ਰਹਿੰਦੇ ਆ ਕੈਨੇਡਾ ਦੇ ਵਿੱਚ, ਸਾਰਿਆਂ ਦੇ ਲਈ ਇਹ ਬੜੀ ਬਹੁਤ ਔਖੀ ਜੀ ਸਿਚੁਏਸ਼ਨ ਬਣੀ ਹੋਈ ਹੈ। ਕਿਉਂਕਿ ਫਰੌਤੀਆਂ ਮੰਗਣਾ, ਗੋਲੀ ਚੱਲਣਾ, ਬੜੀ ਮਤਲਬ ਤੁਸੀਂ ਦੇਖੋ ਵੀ ਲਗਭਗ ਹਰ ਦੂਜੇ ਜਾਂ ਤੀਜੇ ਦਿਨ ਕੋਈ ਏਦਾਂ ਦੀ ਖਬਰ ਆਉਂਦੀ ਹੈ ਵੀ ਅੱਜ ਸਰੀ 'ਚ ਗੋਲੀ ਚੱਲ ਪਈ, ਅੱਜ ਬਰੈਂਪਟਨ 'ਚ ਗੋਲੀ ਚੱਲ ਪਈ। ਹੁਣ ਜਿਹੜੀ ਕਪਿਲ ਸ਼ਰਮਾ ਦੇ ਰੈਸਟੋਰੈਂਟ ਦੇ ਉੱਤੇ ਗੋਲੀ ਚੱਲੀ ਹੈ ਨਾ, ਇਹ ਮਤਲਬ ਪਹਿਲਾਂ ਮੈਂ ਸਟਾਰਟ ਇੱਥੋਂ ਕਰਨਾ ਚਾਹੁੰਦਾ ਵੀ ਜਿਹੜਾ ਕਪਿਲ ਸ਼ਰਮਾ, ਦੇਖੋ ਉਹਦੀ ਪੰਜਾਬੀ ਡਾਇਸਪੋਰਾ ਦੇ ਵਿੱਚ ਕਾਫੀ ਇੱਜ਼ਤ ਹੈ। ਕਿਉਂਕਿ ਜਦੋਂ ਵੀ ਉਹ ਸਟੇਜਾਂ ਦੇ ਉੱਤੇ ਜਾਂਦਾ, ਹਾਲਾਂਕਿ ਉਹ ਹਿੰਦੀ ਦੇ ਪ੍ਰੋਗਰਾਮ ਕਰਦਾ, ਪਰ ਉਹ ਆਪਣੀ ਪੰਜਾਬੀ ਆਈਡੈਂਟਿਟੀ ਨੂੰ ਨਾਲ ਲੈ ਕੇ ਜਾਂਦਾ ਹੈ ਨਾ। ਉਹ ਆਪਣੀ ਸਿੱਖ ਮਤਲਬ, ਹਾਲਾਂਕਿ ਉਹ ਸਿੱਖ ਪਰਿਵਾਰ ਤੋਂ ਨਹੀਂ ਹੈਗਾ, ਪਰ ਉਹ ਕਦੇ ਵੀ ਇਸ ਗੱਲ 'ਚ ਉਹ ਮਾਣ ਕਰਦਾ ਵੀ ਉਹ ਗੁਰੂ ਕੀ ਨਗਰੀ ਅੰਮ੍ਰਿਤਸਰ ਸਾਹਿਬ ਤੋਂ ਹੈ, ਤੇ ਉਹ ਜਿਹੜੇ ਗੁਰੂ ਨਾਨਕ ਪਾਤਸ਼ਾਹ ਦੇ ਜਿਹੜੇ ਹੁਕਮ ਹੈਗੇ ਆ, ਉਹਨਾਂ ਦੀ ਵੀ ਉਹ ਗੱਲਬਾਤ ਕਰਦਾ। ਸੋ ਪੰਜਾਬੀਆਂ ਦੇ ਵਿੱਚ ਕਪਿਲ ਸ਼ਰਮਾ ਦੀ ਫੇਰ ਵੀ ਇੱਕ ਇੱਜ਼ਤ ਮਾਣ ਹੈਗਾ, ਤੇ ਉਹਦੇ ਰੈਸਟੋਰੈਂਟ ਦੇ ਉੱਤੇ ਇਸ ਤਰੀਕੇ ਨਾਲ ਹਮਲਾ ਹੋਣਾ। ਫਿਰ ਜਿਹੜਾ ਇੰਡੀਅਨ ਅਖਬਾਰਾਂ ਦੇ ਵਿੱਚ ਜਿਹੜੀ ਖਬਰ ਇਹ ਆ ਰਹੀ ਹੈ, ਈਵਨ ਸੀਟੀਵੀ ਨੇ ਵੀ ਇਹੀ ਖਬਰ ਲਈ ਹੈ। ਸੀਟੀਵੀ ਨੇ ਸੀਸਿਸ ਜਾਂ ਆਰਸੀਐਮਪੀ ਦੇ ਹਵਾਲੇ ਨਾਲ ਨਹੀਂ ਕੋਈ ਖਬਰ ਲਾਈ, ਉਹਨਾਂ ਨੇ ਇੰਡੀਅਨ ਮੀਡੀਆ ਦੇ ਹਵਾਲੇ ਨਾਲ ਇਹ ਖਬਰ ਲਾਈ ਹੈ ਵੀ ਇੰਡੀਅਨ ਮੀਡੀਆ ਇਹ ਰਿਪੋਰਟ ਕਰ ਰਿਹਾ ਹੈ ਵੀ ਜਿਹੜੇ ਇਹਦੇ ਪਿੱਛੇ ਜਿਹੜਾ ਖਾਲਿਸਤਾਨ ਐਕਸਟ੍ਰੀਮਿਜ਼ਮ ਜਿਹੜਾ ਹੈਗਾ ਵੀ ਉਹਨਾਂ ਵੱਲੋਂ ਇਹ ਗੋਲੀਆਂ ਚੱਲੀਆਂ ਹੈਗੀਆਂ। ਸੋ ਸੱਚ ਹੌਲੀ ਹੌਲੀ ਬਾਹਰ ਆਊਗਾ ਵੀ ਕਿਉਂ ਹੋਊਗਾ, ਪਰ ਇਹਨਾਂ ਏਦਾਂ ਗੋਲੀਆਂ ਚੱਲਣ ਦਾ ਕੋਈ ਮਤਲਬ ਹੈ ਨਹੀਂਗਾ ਸਪੈਸੀਫਿਕਲੀ ਕਪਿਲ ਸ਼ਰਮਾ ਦੇ ਰੈਸਟੋਰੈਂਟ ਦੇ ਉੱਤੇ। ਤੇ ਜੇ ਆਪਾਂ ਇਨ ਜਨਰਲ ਕਹੀਏ ਹਨਾ, ਵੀ ਪਿਛਲੇ ਹਫ਼ਤੇ ਜਾਂ ਉਸ ਤੋਂ ਪਿਛਲੇ ਹਫ਼ਤੇ ਹੋਰ ਇੱਕ ਜਿਹੜੇ ਸਰੀ ਦੇ ਹਿੰਦੂ ਬਿਜ਼ਨਸਮੈਨ ਸੀਗੇ, ਉਹਨਾਂ ਦਾ ਨਾਮ ਤੋਂ ਹਿੰਦੂ ਸੀਗੇ, ਮੇਬੀ ਉਹ ਪ੍ਰੈਕਟਿਸਿੰਗ ਸਿੱਖ ਹੋਣ ਕਈ ਵਾਰੀ, ਹਨਾ, ਪਤਾ ਨਹੀਂ ਲੱਗਦਾ ਸਾਨੂੰ। ਤੇ ਉਹਨਾਂ ਦੇ ਬਿਜ਼ਨਸ ਦੇ ਉੱਤੇ ਗੋਲੀਆਂ ਚੱਲੀਆਂ ਸੀਗੀਆਂ, ਇੱਕ ਮੌਤ ਵੀ ਹੋਈ ਆ। ਪੰਜਾਬ ਦੇ ਵਿੱਚ ਜਿਹੜੀਆਂ ਗੋਲੀਆਂ ਚੱਲੀਆਂ ਨੇ, ਸੋ ਜਿਹੜਾ ਇਹ ਸਾਰਾ ਸਿਲਸਿਲਾ ਚੱਲ ਰਿਹਾ, ਮਤਲਬ ਇਹ ਨਾ ਜਿਵੇਂ ਏਦਾਂ ਨਹੀਂ ਲੱਗਦਾ ਹੁੰਦਾ ਵੀ ਕੋਈ ਮੇਬੀ ਕੋਈ ਵੱਡੀ ਸਾਜ਼ਿਸ਼ ਦਾ ਜਿਹੜੇ ਛੋਟੇ-ਛੋਟੇ ਹਿੱਸੇ ਹੋਣ। ਪੂਰੀ ਜਿਹੜੀ ਖੇਡ ਆ, ਉਹ ਦੇਖੋ ਸਮਾਂ ਪਾ ਕੇ ਸਮਝ ਆਊਗੀ ਵੀ ਉਹ ਕੀ ਚੱਲ ਰਹੀ ਹੈ। ਪਰ ਐਜ਼ ਜਿਹੜੇ ਕੈਨੇਡੀਅਨ ਸਿੱਖਾਂ ਲਈ, ਜਿਹੜੇ ਕੈਨੇਡੀਅਨ ਪੰਜਾਬੀ ਮੂਲ ਦੇ ਪੰਜਾਬੀ ਭਾਈਚਾਰੇ ਦੇ ਬੰਦੇ ਹੈਗੇ ਆ, ਈਵਨ ਜਿਹੜੇ ਭਾਰਤੀ ਮੂਲ ਦੇ ਬੰਦੇ ਹੈਗੇ, ਸਾਰਿਆਂ ਲਈ ਇਹ ਬੜੀਆਂ ਮੰਦਭਾਗੀਆਂ ਘਟਨਾ। ਦੇਖੋ ਇਹਨੇ ਹੋਰ ਨਹੀਂ ਕੁਝ ਕਰਨਾ, ਇਹਨੇ ਰਿਫਟ ਵਧਾਉਣਾ ਕਮਿਊਨਿਟੀਜ਼ ਦੇ ਵਿੱਚ, ਕਿਉਂਕਿ ਜਿਹੜੇ ਪਾੜੇ ਪਾਉਣ ਵਾਲੀਆਂ ਫੋਰਸਿਸ ਹੁੰਦੀਆਂ, ਜਿਹੜਾ ਚਾਹੁੰਦੀਆਂ ਨੇ ਵੀ ਹਾਂ ਜਿਹੜੇ ਦੋ ਕਮਿਊਨਿਟੀਜ਼ ਆ ਉਹ ਆਪਸ ਚ ਰਲ ਮਿਲ ਕੇ ਨਾ ਰਹਿਣ, ਹਨਾ। ਕਿਉਂਕਿ ਮਿਸ ਇਨਫੋਰਮੇਸ਼ਨ ਦਾ ਦੌਰ ਹੈ, ਇੰਟਰਨੈਟ ਦੇ ਉੱਤੇ ਕਿਸੇ ਨੇ ਕੋਈ ਗੱਲ ਚਲਾਤੀ, ਕਿਸੇ ਨੇ ਕੋਈ ਗੱਲ ਚਲਾਤੀ, ਹਨਾ, ਤੇ ਉਹਦੇ ਵਿੱਚ ਸੱਚ ਕਿਤੇ ਰੁਲ ਕੇ ਰਹਿ ਜਾਂਦਾ, ਉਸ ਚੀਜ਼ 'ਚ ਅਸਲੀ ਗੱਲ ਦਾ ਕਿਸੇ ਨੂੰ ਪਤਾ ਨਹੀਂ ਲੱਗਦਾ। ਸੋ ਜਿਹੜਾ ਨੈਰੇਟਿਵ ਚੱਲ ਜਾਂਦਾ ਹੈ ਉਹੀ ਉੱਤੇ ਆ ਜਾਂਦਾ ਤੇ ਉਹੀ ਮੂਹਰੇ ਜਾਂਦਾ। ਸੋ ਉਹਦੇ ਕਰਕੇ ਚਿੰਤਾ ਦਾ ਵਿਸ਼ਾ ਤਾਂ ਹੈ। ਤੇ ਜਿਹੜੀ ਸਾਰੀ ਕਮਿਊਨਿਟੀ ਹੈਗੀ ਹੈ ਕੈਨੇਡਾ ਦੇ ਵਿੱਚ, ਜਿਹੜਾ ਆਪਣਾ ਰਹਿੰਦੇ ਆਪਣੇ ਬੰਦੇ ਰਹਿੰਦੇ ਆ, ਉਹਨਾਂ ਲਈ ਇਹ ਫਿਕਰ ਦੀ ਗੱਲ ਹੈ। ਸਾਰੇ ਸੀਸਿਸ ਨੂੰ, ਆਰਸੀਐਮਪੀ ਨੂੰ, ਜਾਂ ਜਿਹੜੀ ਕੈਨੇਡੀਅਨ ਗਵਰਨਮੈਂਟ ਹੈ, ਕੈਨੇਡੀਅਨ ਪੁਲਿਸ ਆ, ਉਹਨੂੰ ਇਹ ਗੱਲ ਤਾਂ ਜਦੋਂ ਵੀ ਹੁਣ ਇਹ ਗੱਲ ਚੱਲਣ ਲੱਗ ਪਈ ਆ ਪੋਲੀਟੀਕਲ ਸਰਕਲਸ ਦੇ ਵਿੱਚ ਵੀ, ਯਾਰ ਇਸ ਗੱਲ ਤੇ ਨੱਥ ਪਾਓ ਤੁਸੀਂ, ਠੀਕ ਹੈ ਨਾ। ਫਿਰ ਵੀ ਕੈਨੇਡਾ ਮਾੜਾ ਮੋਟਾ ਮੁਲਕ ਤਾਂ ਹੈ ਨਹੀਂਗਾ, ਇਹਨਾਂ ਕੋਲੇ ਸਿਸਟਮਸ ਇਨ ਪਲੇਸ ਆ, ਸਾਰਾ ਕੁਛ ਹੈ। ਤੇ ਜੇ ਸੀਰੀਅਸ ਐਫਰਟ ਕੀਤੀ ਜਾਵੇ ਸਰਕਾਰੀ ਤੌਰ ਤੇ,
ਇਹਨਾਂ ਚੀਜ਼ਾਂ ਨੂੰ ਕੰਟਰੋਲ ਕੀਤਾ ਜਾ ਸਕਦਾ, ਤੇ ਮੇਰੇ ਖਿਆਲ ਨਾਲ ਹੁਣ ਉਹ ਸਮਾਂ ਆ ਗਿਆ ਵੀ ਇਹਨੂੰ ਬਹੁਤਾ ਚਿਰ ਨਹੀਂ ਇਸ ਤਰੀਕੇ ਨਾਲ ਜਾਣ ਦਿੱਤਾ ਜਾ ਸਕਦਾ। ਦੇਖੋ ਗੁਰਜਸਪਾਲ ਸਿੰਘ, ਆਪਾਂ ਦੇਖਿਆ ਵੀ ਇਸ ਤੋਂ ਪਹਿਲਾਂ ਜਿਹੜੇ ਪੰਜਾਬੀ ਹੋਰ ਵੀ ਕਲਾਕਾਰ ਆ, ਚਾਹੇ ਉਹ ਗਿੱਪੀ ਗਰੇਵਾਲ ਸੀਗਾ, ਏਪੀ ਢਿੱਲੋਂ ਵੀ ਸੀਗਾ, ਜੀ, ਕਰਨ ਔਜਲਾ ਵੀ ਸੀ, ਉਹਨਾਂ ਦੇ ਘਰਾਂ ਦੇ ਉੱਤੇ ਵੀ ਗੋਲੀਆਂ ਚੱਲ ਹਟੀਆਂ। ਹੁਣੇ ਜੀ, ਹੁਣੇ ਦੇਖਿਆ ਇੱਕ ਜਿਹੜੀ ਕੋਈ ਅਦਾਕਾਰਾ ਸੀ, ਉਹਦੇ ਵੀ ਪਿਓ ਨੂੰ ਮਾਰਨ ਦੀ ਜਿਹੜੀ ਉਹ ਕੋਸ਼ਿਸ਼ ਆ, ਫਰੌਤੀ ਤਾਂ ਉੱਥੇ ਆਮ ਚੱਲ ਰਹੀ ਆ। ਕੈਨੇਡੀਅਨ ਲਾ ਦੇ ਉੱਤੇ ਤੇ ਲਾ ਐਂਡ ਆਰਡਰ ਦੇ ਉੱਤੇ ਸਵਾਲ ਤਾਂ ਜਿਹੜੇ ਇੱਥੇ ਉੱਠਦੇ ਹੀ ਆ ਵੀ ਚੱਲ ਕੀ ਰਿਹਾ ਆ, ਵੀ ਕੋਈ ਬਾਹਰੋਂ ਉੱਥੇ ਕਹੀ ਜਾਂਦੇ ਵੀ ਬਿਸ਼ਨੋਈ ਵਾਲੇ ਆਹ ਕਰਾ ਦਿੰਦੇ ਆ, ਉਹ ਉਹਨਾਂ ਦੇ ਆਹ ਬੰਦੇ ਆ। ਸੋ ਇਹਨਾਂ ਦੀ ਲਾ ਐਨਫੋਰਸਮੈਂਟ ਮਤਲਬ ਚੱਲ ਕੀ ਰਿਹਾ ਆ, ਵੀ ਲਾ ਐਂਡ ਆਰਡਰ ਦੀ ਸਥਿਤੀ ਹੈ ਕਿੱਦਾਂ ਦੀ ਆ। ਇੱਥੇ ਸੌਰੀ, ਮੈਂ ਥੋੜੀ ਜਿਹੀ ਗੱਲ ਪਿੱਛੇ ਲੈ ਕੇ ਜਾਣਾ, ਜਿਹੜੀ ਤੁਸੀਂ ਗੱਲ ਕੀਤੀ ਵੀ ਇੱਕ ਵੱਡੀ ਸਾਜ਼ਿਸ਼ ਦੇ ਤਹਿਤ ਆਪਾਂ ਇਹ ਵੀ ਗੁਰਜਸਪਾਲ ਸਿੰਘ ਦੇਖ ਰਹੇ ਇੱਕ ਬ੍ਰਿਤਾਂਤ ਹੋਰ ਵੀ ਸਿਰਜ ਹੋ ਰਿਹਾ ਨਾ। ਇਸ ਸਾਰੇ ਮਾਮਲੇ ਦੇ ਵਿੱਚ ਜਿਹੜੀਆਂ ਐਕਸਟਰਾ ਜੁਡੀਸ਼ੀਅਲ ਕਿਲਿੰਗ ਆ ਫੇਰ ਸ਼ੁਰੂ ਹੋ ਚੁੱਕੀਆਂ। ਨਿੱਤ ਆਏ ਦਿਨ ਆਪਾਂ ਨੂੰ ਪੰਜਾਬ ਤੋਂ ਜਿਹੜੀ ਉਹ ਖਬਰ ਆਉਂਦੀ ਆ, ਇੱਥੇ ਐਨਕਾਊਂਟਰ ਕਰਤਾ, ਇੱਥੇ 2 ਢੇਰ ਕਰਤੇ, ਉਹ ਕਰਤੇ। ਜੀ, ਪੰਜਾਬ ਪੁਲਿਸ ਫੜਨ ਦੇ ਵਿੱਚ ਨਾਕਾਮਯਾਬ ਰਹਿੰਦੀ, ਗੋਲੀ ਮਾਰਨ ਦੇ ਵਿੱਚ ਹਮੇਸ਼ਾ ਕਾਮਯਾਬ ਰਹਿੰਦੀ ਹੈ। ਇਹ ਇੱਕ ਦੇਖੋ, ਕਿਸੇ ਨੇ ਜੇ ਜ਼ਿੰਮੇਵਾਰੀ ਨਹੀਂ ਲਈ, ਭਾਰਤੀ ਮੀਡੀਆ ਪਹਿਲਾਂ ਹੀ ਕਹਿ ਰਿਹਾ ਵੀ ਬੱਬਰ ਖਾਲਸਾ ਦੇ ਹਰਜੀਤ ਸਿੰਘ ਲਾਡੀ ਨੇ ਜਿਹੜੀ ਜ਼ਿੰਮੇਵਾਰੀ ਜਿਹੜੀ ਉਹ ਚੱਕ ਲਈ ਆ। ਉਹ ਇਹ ਚੱਲ ਕੀ ਜਿਹੜਾ ਹੋ ਰਿਹਾ ਆ, ਜਿੱਦਾਂ ਤੁਸੀਂ ਨਾਲ ਇਹ ਵੀ ਕਿਹਾ ਨਾ ਵੀ ਇੱਕ ਰਿਫਟ ਵਧਾਉਣ ਦੀ ਗੱਲ, ਜਾਂ ਕਹਿ ਲਓ ਵੀ ਸਿੱਖਾਂ ਪ੍ਰਤੀ ਜਾਂ ਪੰਜਾਬੀਆਂ ਪ੍ਰਤੀ ਇੱਕ ਨਫ਼ਰਤ ਦਾ ਬੀਜ ਜਿਹੜਾ ਆ ਉਹਨਾਂ ਨੇ ਬੋਇਆ ਆ, ਉਹਨੂੰ ਪਾਣੀ ਦਿੱਤਾ ਜਾ ਰਿਹਾ ਵੀ ਇਹ ਤੋਂ ਜਿਹੜਾ ਕੁਛ ਰੁੱਖ ਗਾਇਆ ਜਾਵੇ। ਤੇ ਫਿਰ ਜਿਹੜੀਆਂ ਉੱਥੇ ਐਨਕਾਊਂਟਰਸ ਹੋ ਰਹੇ ਆ, ਜਿੱਥੇ ਸਵਾਲ ਚੱਕੇ ਜਾਂਦੇ ਆ, ਹਿਊਮਨ ਰਾਈਟਸ ਦੀ ਗੱਲ ਹੁੰਦੀ ਆ ਵੀ ਅਸਲੀ ਆ ਕਿ ਨਕਲੀ ਆ ਜਾਂ ਕਿੱਦਾਂ ਆ ਜਾਂ ਕਿਵੇਂ ਆ, ਵੀ ਉਹ ਸਵਾਲ ਕਰਨੇ ਬੰਦ ਹੋ ਜਾਣ, ਵੀ ਉਹਨੂੰ ਇੱਕ ਰਾਹ ਜਿਹੜਾ ਉਹ ਪੱਧਰਾ ਜਿਹੜਾ ਉਹ ਕੀਤਾ ਜਾ ਰਿਹਾ। ਸੋ ਜਿਹੜੀ ਅਕਸਰ ਆਪਾਂ ਇਹ ਗੱਲ ਸੁਣਦੇ ਰਹੇ ਹਾਂ ਨਾ ਵੀ ਉਦੋਂ ਤੋਂ ਲੈ ਕੇ ਤੇ ਹੁਣ ਤੱਕ ਅਜੇ ਵੀ ਉਸੇ ਤਰੀਕੇ ਦੇ ਨਾਲ ਨਸਲਕੁਸ਼ੀ ਜਿਹੜੀ ਚੱਲ ਰਹੀ ਆ, ਕਿਤੇ ਨਾ ਕਿਤੇ ਉਹਦੇ ਪੈਰ ਜਿਹੜੇ ਉਹ ਆਪਾਂ ਨੂੰ ਉਹਦੇ ਪਰਛਾਵੇਂ ਆ, ਉਹ ਇਹਨਾਂ ਉਦਾਹਰਨਾਂ 'ਚ ਇਹਨਾਂ ਚੀਜ਼ਾਂ ਦੇ ਵਿੱਚ ਜਿਹੜਾ ਉਹ ਨਜ਼ਰ ਜਿਹੜਾ ਉਹ ਆਉਂਦਾ ਆ। ਤੇ ਆਈ ਥਿੰਕ ਇੱਥੇ ਦੇ ਵੀ ਜਿਹੜੀਆਂ ਜਥੇਬੰਦੀਆਂ ਜਾਂ ਜਿੰਨੇ ਵੀ ਆ, ਉਹਨਾਂ ਨੂੰ ਕਲੀਅਰ ਕਰਨਾ ਚਾਹੀਦਾ ਵੀ ਇਹ ਚੱਲ ਕੀ ਜਿਹੜਾ ਹੋ ਰਿਹਾ ਆ, ਤੁਹਾਡਾ ਕੋਈ ਵਾਕਿਆ ਹੀ ਇਹਨਾਂ ਦੇ ਨਾਲ ਵਾਹ ਵਾਸਤਾ ਹੈਗਾ ਹੈ ਜਾਂ ਨਹੀਂ ਹੈਗਾ, ਜਾਂ ਤੁਹਾਡੇ ਨਾਵਾਂ ਦੀ ਸਿਰਫ ਇੱਕ ਕਹਿ ਲਓ ਵੀ ਵਰਤੋਂ ਕਰਕੇ ਤੇ ਕੰਮ ਕੋਈ ਹੋਰ ਵਿੱਚੋਂ ਕਢਾਈ ਜਾ ਰਹੇ। ਜੀ, ਜੀ, ਨਹੀਂ ਬਿਲਕੁਲ। ਜਿਹੜੀ ਇੱਕ ਹੋਰ ਚੀਜ਼ ਵਾਈਡਰ ਕਮਿਊਨਿਟੀ ਨੂੰ ਜਿਹੜੀ ਸਾਰੀ ਬੜੀ ਖਿਆਲ ਰੱਖਣ ਦਾ ਗੱਲ ਹੈਗੀ ਹੈ ਵੀ ਜਿਹੜਾ ਅਗੇਨ ਜਿਹੜੀ ਮੈਂ ਗੱਲ ਕੀਤੀ, ਇੱਕ ਤਾਂ ਮਿਸ ਇਨਫੋਰਮੇਸ਼ਨ ਦਾ ਦੌਰ ਹੈ ਹਨਾ। ਸੋ ਜਿਹੜੀ ਮਿਸ ਇਨਫੋਰਮੇਸ਼ਨ ਆ, ਉਹ ਤੋਂ ਬਹੁਤ ਜ਼ਿਆਦਾ ਸੁਚੇਤ ਰਹਿਣ ਦੀ ਲੋੜ ਹੈ। ਕੋਈ ਵੀ ਗੱਲ ਜਿਹੜੀ ਤੁਸੀਂ ਇੰਟਰਨੈਟ ਤੇ ਪੜ੍ਹ ਲੈਂਦੇ ਹੋ, ਉਹਨੂੰ ਫੇਸ ਵੈਲਿਊ ਤੇ ਬਿਲੀਵ ਕਰਨ ਦੀ ਜ਼ਰੂਰਤ ਨਹੀਂ ਹੈ। ਦੂਜੀ ਗੱਲ ਵੀ ਤੁਹਾਨੂੰ ਜਿਹੜੇ ਨਾ ਇੱਕ ਜਿਹੜਾ ਕਈ ਵਾਰੀ ਗਰਮ ਖੂਨ ਹੁੰਦਾ, ਉਹ ਵਾਇਲੈਂਸ ਲਈ ਬਹੁਤ ਛੇਤੀ ਉਕਸਾਇਆ ਜਾਂਦਾ ਹਨਾ ਵੀ, ਤੇ ਕਈ ਵਾਰੀ ਉਹੀ ਅਗਲੇ ਚਾਹੁੰਦੇ ਹੁੰਦੇ ਆ ਜਿਹੜਾ ਤੁਹਾਡਾ ਦੁਸ਼ਮਣ ਹੈ ਜਾਂ ਜਿਹੜਾ ਤੁਹਾਨੂੰ ਹਰਾਉਣਾ ਚਾਹੁੰਦਾ ਹੁੰਦਾ, ਉਹ ਜਿਹੜਾ ਵਾਇਲੈਂਸ ਆ, ਉਹ ਕਹਿੰਦੇ ਸਟੇਟ ਦਾ ਹਥਿਆਰ ਹੁੰਦਾ। ਇਵਨ ਜਿਹੜਾ ਆਪੋਜੀਸ਼ਨ ਹੈ, ਇਵਨ ਜਿਹੜਾ ਬੰਦਾ ਕੋਈ ਆਪਣੇ ਹੱਕਾਂ ਲਈ ਲੜ ਰਿਹਾ ਹੈ, ਉਹਦੇ ਲਈ ਵੀ ਵਾਇਲੈਂਸ ਇੱਕ, ਜੇ ਉਹ ਕਦੇ ਵਾਇਲੈਂਟ ਹੋ ਲਵੇ ਤਾਂ ਉਹ ਸਟੇਟ ਦੇ ਪੱਖ ਵਿੱਚ ਬਹੁਤ ਵਾਰੀ ਭੁਗਤ ਜਾਂਦਾ ਹੁੰਦਾ। ਇਦਾਂ ਹੀ ਹੁੰਦੇ ਜਦੋਂ ਵੀ ਪ੍ਰੋਟੈਸਟ ਕਿਤੇ ਮਾੜਾ ਮੋਟਾ ਵਾਇਲੈਂਟ ਹੁੰਦੇ, ਭੰਨ ਤੋੜ ਕਰਦੇ, ਤਾਂ ਹਮੇਸ਼ਾ ਸਟੇਟ ਦੇ ਹੱਕ 'ਚ ਉਹ ਗੱਲ ਭੁਗਤਦੀ, ਸਟੇਟ ਦੇ ਹੱਕ 'ਚ ਗੱਲ ਭੁਗਤਦੀ ਆ। ਸੋ ਬਹੁਤ ਖਿਆਲ ਰੱਖਣ ਦੀ ਲੋੜ ਹੈ ਵੀ ਤੁਹਾਨੂੰ, ਮਤਲਬ ਮੈਨੂੰ ਨਹੀਂ ਪਤਾ ਵੀ ਇਹ ਕਿਵੇਂ ਹੋ ਰਿਹਾ, ਕੌਣ ਹੋ ਰਿਹਾ, ਕਿਵੇਂ ਕਰਾ ਰਿਹਾ ਹੈ ਨਾ, ਪਰ ਜਿਹੜੀਆਂ ਇਹ ਗੱਲਾਂ ਨਾ ਆਪਣੇ ਫੇਸਬੁੱਕ ਤੇ ਆਮ ਹੀ ਚੱਲ ਪੈਂਦੀਆਂ, ਯਾਰ ਫਲਾਣੇ ਨੂੰ ਮਾਰ ਦੇਣਾ ਚਾਹੀਦਾ, ਧਮਕੇ ਨੂੰ ਮਾਰ ਦੇਣਾ ਚਾਹੀਦਾ ਹਨਾ। ਸੋ ਇਹ ਗੱਲਾਂ ਰਿਪੋਰਟਡ ਹੈਗੀਆਂ ਨੇ ਵੀ ਕਿਵੇਂ ਜਿਹੜੀਆਂ ਸਰਕਾਰਾਂ ਨੇ ਉਹ ਬੰਦਿਆਂ ਨੂੰ ਵਿੱਚੋਂ ਹੀ ਲੱਭ ਕੇ ਇਦਾਂ ਉਕਸਾਉਂਦੀਆਂ ਨੇ ਤੇ ਕੰਮ ਕਰਾਉਂਦੀਆਂ ਨੇ, ਠੀਕ ਹੈ ਨਾ, ਤੇ ਮੁੜ ਕੇ ਫਿਰ ਨਾਮ ਵੀ ਤੁਹਾਡੇ ਤੇ ਹੀ ਲੱਗ ਜਾਂਦਾ ਤੇ ਉਸ ਗੱਲ ਨੂੰ ਤੁਹਾਡੇ ਹੀ ਵਿਰੁੱਧ ਵਰਤਿਆ ਜਾਂਦਾ। ਸੋ ਬਹੁਤ ਕੇਅਰਫੁਲੀ ਇਹ ਸਾਰੀ ਗੱਲ ਦੇ ਵਿੱਚ ਚੱਲਣ ਦੀ ਲੋੜ ਹੈ। ਬਹੁਤ ਇਸ ਵੇਲੇ ਜਿਹੜੀ ਦੇਖੋ 1984 ਚ ਜਦੋਂ ਅਕਾਲ ਤਖਤ ਸਾਹਿਬ ਤੇ ਹਮਲਾ ਹੁੰਦਾ, ਉਸ ਤੋਂ ਬਾਅਦ ਸਿੱਖਾਂ ਨੇ ਲਹੂ ਡੋਲਵੀਂ ਲੜਾਈ ਲੜੀ। ਉਦੋਂ ਜਿਹੜਾ ਹਥਿਆਰਬੰਦ ਸੰਘਰਸ਼ ਹੋਇਆ, ਜਿਹੜੀ ਇਸ ਵੇਲੇ ਜਿਹੜਾ ਹੁਣ ਸਮਾਂ ਹੈਗਾ, ਇਹਦੇ ਚ
ਹਾਲੇ ਤੱਕ ਕੈਪੈਸਿਟੀ ਬਿਲਡਿੰਗ ਦੀ ਲੋੜ ਹੈ, ਪੜ੍ਹਨ ਦੀ ਲੋੜ ਹੈ ਸਾਨੂੰ, ਆਪਣੇ ਫੀਲਡ ਦੇ ਮਾਹਰ ਬਣਨ ਦੀ ਲੋੜ ਹੈ, ਗੱਲਾਂ ਨੂੰ ਸਮਝਣ ਦੀ ਲੋੜ ਹੈਗੀ ਆ। ਵੀ ਕਈ ਵਾਰੀ ਕਿਸੇ ਏਦਾਂ ਬਹਾ ਦੇ ਵਿੱਚ ਆ ਕੇ ਜਿਹੜੀਆਂ ਇਹ ਚੀਜ਼ਾਂ ਹੋ ਰਹੀਆਂ ਨੇ, ਸ਼ਾਇਦ ਇਹ ਨਾ ਹੋਵੇ ਵੀ ਕਿਤੇ ਸਾਨੂੰ ਹੀ ਸਾਡੇ ਆਪਣੇ ਅਗੇਂਸਟ ਹੀ ਵਰਤਿਆ ਜਾ ਰਿਹਾ ਹੋਵੇ। ਸੋ ਬੜੇ ਕੇਅਰਫੁਲੀ ਟ੍ਰੈਡ ਕਰਨ ਦੀ ਲੋੜ ਹੈ। ਬਿਲਕੁਲ ਜਿੱਦਾਂ ਕਹਾਵਤ ਨਹੀਂ ਹੈ, ਗੱਲ ਆ ਜਿਹੜੀ ਗੁਰਜਸਪਾਲ ਸਿੰਘ ਵੀ ਜਿਹੜੀ ਆਰੀ ਵੱਢਦੀ ਆ ਲੱਕੜ ਨੂੰ ਜਾਂ ਰੁੱਖ ਨੂੰ, ਜਾਂ ਉਹਦੇ ਵਿੱਚ ਦਸਤਾ ਜਿਹੜਾ ਉਹ ਲੱਕੜ ਦਾ ਹੀ ਹੁੰਦਾ। ਜੀ। ਸੋ ਈਵਨ ਜਦੋਂ ਰਿਪੂ ਦਮਨ ਹੁਣਾਂ ਦਾ ਉੱਥੇ ਕਤਲ ਹੁੰਦਾ, ਉਹ ਵੀ ਸਿੱਖਾਂ ਸਿਰ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਉਹ ਵੀ ਸਾਰਾ ਕੁਝ ਇਸੇ ਤਰੀਕੇ ਦੇ ਨਾਲ ਬਿਰਤਾਂਤ ਸਿਰਜਿਆ ਗਿਆ। ਅੱਛਾ, ਇੱਥੇ ਥੋੜੀ ਜਿਹੀ ਲਾ ਐਂਡ ਆਰਡਰ ਦੀ ਆਪਾਂ ਕੈਨੇਡਾ ਦੇ ਪੱਖ ਤੋਂ ਗੱਲ ਕਰੀਏ। ਕੈਨੇਡਾ ਦੀ ਧਰਤੀ ਤੇ ਕੈਨੇਡੀਅਨ ਸਿਟੀਜ਼ਨ ਨੂੰ ਆ ਕੇ ਗੁਰੂ ਘਰ ਦੇ ਬਾਹਰ ਜਿਹੜਾ ਉਹ ਕਤਲ ਕਰ ਦਿੱਤਾ ਜਾਂਦਾ, ਅਸੈਸੀਨੇਸ਼ਨ ਹੋ ਜਾਂਦੀ, ਫਿਰੌਤੀਆਂ ਆਮ ਹੋ ਗਈਆਂ। ਕਈ ਜਿਹੜੇ ਸਟੂਡੈਂਟ ਵੀ ਉਹਨਾਂ ਨੇ ਜਿਹੜੇ ਉਹ ਫੜਦੇ, ਪਰ ਮੇਨ ਜਿੱਧਰੋਂ ਹੋ ਰਿਹਾ ਆ ਉਹਦੇ ਤੇ ਪਤਾ ਨਹੀਂ ਨੱਥ ਪਊਗੀ ਜਾਂ ਨਹੀਂ ਪਊਗੀ, ਕਿਵੇਂ ਆ ਲੋਕਾਂ ਦੇ ਮਨਾਂ 'ਚ ਕੀ ਜਿਹੜਾ ਵਿਚਾਰ ਆ ਲਾ ਐਂਡ ਆਰਡਰ ਨੂੰ ਲੈ ਕੇ, ਇੱਕ ਸਿੱਖ ਪਰਸਪੈਕਟਿਵ ਤੋਂ ਤੇ ਇੱਕ ਆਮ ਕੈਨੇਡੀਅਨ ਪਰਸਪੈਕਟਿਵ ਤੋਂ ਕਿੱਦਾਂ ਜਿਹੜਾ ਉਹ ਦੇਖਿਆ ਜਾ ਰਿਹਾ ਸਾਰੇ ਮਾਮਲੇ ਨੂੰ। ਸੋ ਜਿਹੜਾ ਦੇਖੋ ਲਾਅ ਐਂਡ ਆਰਡਰ ਦਾ, ਜੇ ਤੁਸੀਂ ਬਰੈਂਪਟਨ ਦੇ ਜਿਹੜੇ ਰੈਜ਼ੀਡੈਂਟ ਹੈਗੇ ਆ, ਜਿਹੜੇ ontario ਦੇ ਵਿੱਚ ਰਹਿੰਦੇ ਆ, ਜਾਂ ਜਿਹੜੇ ਸਰੀ ਦੇ ਵਿੱਚ ਆਪਣੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਹੜੇ ਰਹਿੰਦੇ ਆ ਬੰਦੇ, ਜੇ ਤੁਸੀਂ ਉਹਨਾਂ ਨਾਲ ਗੱਲ ਕਰੋ, ਬਹੁਤ ਇਸ ਗੱਲ ਤੋਂ ਫਿਕਰਮੰਦ ਨੇ ਵੀ ਯਾਰ ਇਹ ਜਿਹੜਾ ਲਾਅ ਐਂਡ ਆਰਡਰ ਆ ਉਹ ਦਿਨ ਬ ਦਿਨ ਉਹਦੇ ਵਿੱਚ ਨਿਗਾਰ ਆ ਰਿਹਾ ਵੀ ਸਿਚੁਏਸ਼ਨ ਵਿਗੜਦੀ ਜਾ ਰਹੀ ਆ। ਸੋ ਇਸੇ ਗੱਲ ਕਰਕੇ ਉਹ ਜਿਹੜੇ ਆਪਣੇ ਰਿਸਪੈਕਟਿਵ ਲੈਵਲ ਦੇ ਉੱਤੇ ਉਹ ਕੋਸ਼ਿਸ਼ ਵੀ ਕਰ ਰਹੇ ਆ। ਹੁਣ ਜਿਵੇਂ ਸਰੀ ਦੇ ਵਿੱਚ ਜਿਹੜੀ ਸਰੀ ਪੁਲਿਸ ਨੂੰ ਫਾਰਮ ਕਰਨਾ, ਕਿਉਂਕਿ ਉਹਨਾਂ ਨੂੰ ਲੱਗਦਾ ਸੀਗਾ ਵੀ RCMP ਕਿਉਂਕਿ ਇੱਕ ਫੈਡਰਲ ਲੈਵਲ ਦੀ ਪੁਲਿਸ ਆ, ਉਹ ਤੋਂ ਨਹੀਂ ਕੰਮ ਹੋ ਰਿਹਾ, ਲੋਕਲ ਪੁਲਿਸ ਚਾਹੀਦੀ ਆ। ਬਾਕੀ ਜਿਹੜੀ ਇੱਕ ਕੈਨੇਡਾ ਨੇ ਜਿਹੜੀ ਸਰਕਾਰ ਬਦਲਣ ਤੋਂ ਬਾਅਦ ਜਿਹੜਾ ਓਵਰਆਲ ਕੈਨੇਡਾ ਦੀ ਇੱਕ ਪੋਜੀਸ਼ਨਿੰਗ ਚੇਂਜ ਹੋਈ ਆ ਵੀ ਹਾਂ, ਅਸੀਂ ਇੰਡੀਆ ਨਾਲ ਜਿਹੜੇ ਦੁਬਾਰਾ ਸੰਬੰਧ ਸੁਧਾਰਨੇ ਆ, ਤੇ ਇੰਡੀਆ ਸਾਡਾ ਇੱਕ ਏਸ਼ੀਆ ਪੈਸੀਫਿਕ ਦੇ ਵਿੱਚ ਸਾਡਾ ਇੱਕ ਪਾਰਟਨਰ ਹੈ, ਤੇ ਉਹੀ ਸੰਬੰਧ ਉਹਦੇ ਤੋਂ ਬਾਅਦ ਜਿਹੜੇ ਚੇਂਜਸ ਆਏ ਨੇ, ਉਹਦੇ ਤੋਂ ਵੀ ਜਿਹੜੀ ਸਿੱਖ ਕਮਿਊਨਿਟੀ ਆ ਉਹ ਥੋੜੀ ਥੋੜਾ ਚਿੰਤਾ ਦਾ ਵਿਸ਼ਾ ਹੈ। ਉਹ ਵੀ ਕਿਉਂਕਿ ਐਜ਼ ਅ ਕੈਨੇਡੀਅਨ ਤੁਸੀਂ ਚਾਹੁੰਦੇ ਹੋ ਵੀ ਜਿਹੜੇ ਕੋਈ ਵੀ ਇਦਾਂ ਦੇ ਇਵੈਂਟ ਹੋ ਰਹੇ ਉਹਨਾਂ ਦੀ ਪ੍ਰੋਪਰ ਇਨਵੈਸਟੀਗੇਸ਼ਨ ਹੋਵੇ, ਜਿਹੜੇ ਉਹਦੇ ਕਲਪਰੇਟਸ ਨੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ, ਤੇ ਉਹਨਾਂ ਨੂੰ ਕਿਤੇ ਨਾ ਕਿਤੇ ਲੱਗ ਰਿਹਾ ਵੀ ਕਿਤੇ ਵਪਾਰ ਦੇ ਨਾਂ ਤੇ ਸੰਧੀਆਂ ਕਰਕੇ ਜਿਹੜਾ ਇਨਸਾਫ ਜਿਹੜਾ ਮਿਲਣਾ ਚਾਹੀਦਾ, ਜਿਹੜੀ ਪ੍ਰੋਪਰ ਥੋਰੋ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ, ਕਿਤੇ ਉਹਨੂੰ ਨਜ਼ਰਅੰਦਾਜ਼ ਨਾ ਕਰ ਦਿੱਤਾ ਜਾਵੇ। ਵੀ ਯਾਰ ਵਪਾਰਕ ਹਿੱਤਾਂ ਲਈ, ਇਕਨੋਮਿਕ ਹਿੱਤਾਂ ਲਈ, ਕੈਨੇਡਾ ਦੇ ਲਈ ਕਿਤੇ ਜਿਹੜੀਆਂ ਇਦਾਂ ਦੀਆਂ ਐਕਟੀਵਿਟੀਜ਼ ਹੈਗੀਆਂ ਉਹਨਾਂ ਨੂੰ ਨਜ਼ਰਅੰਦਾਜ਼ ਕੀਤਾ ਜਾਵੇ। ਸੋ ਜਿਹੜੀ ਕਮਿਊਨਿਟੀ ਹੈ ਉਹਦੇ ਵਿੱਚ ਇਹ ਗੱਲਾਂ ਚੱਲ ਰਹੀਆਂ ਨੇ, ਤੇ ਉਹ ਚਾਹੁੰਦੇ ਨੇ ਵੀ ਸਰਕਾਰ ਇਹਨਾਂ ਗੱਲਾਂ ਵੱਲੋਂ ਗੌਰ ਕਰੇ। ਉਧਰੋਂ ਕੈਨੇਡੀਅਨ ਗਵਰਨਮੈਂਟ ਵੱਲੋਂ ਵੀ ਇਸ ਗੱਲ ਦਾ ਆਸ਼ਵਾਸਨ ਤਾਂ ਦਿੱਤਾ ਜਾ ਰਿਹਾ, ਉਹ ਕਹਿੰਦੇ ਵੀ ਹਾਂਜੀ ਸਾਡੇ ਲਈ ਜਿਹੜੇ ਹਾਲਾਂਕਿ ਸਾਡੇ ਲਈ ਵਪਾਰਕ ਹਿੱਤ ਜ਼ਰੂਰੀ ਨੇ, ਪਰ ਅਸੀਂ ਜਿਹੜਾ ਇਨਵੈਸਟੀਗੇਸ਼ਨ ਵਾਲਾ ਮਸਲਾ ਉਹਦੇ ਤੇ ਅਸੀਂ ਅਲਗਰਜ਼ੀ ਨਹੀਂ ਕਰਾਂਗੇ, ਉੱਤੇ ਅਸੀਂ ਕੰਪਲੇਸੈਂਟ ਜਿਹਨੂੰ ਆਪਾਂ ਕਹਿ ਦਿੰਦੇ ਆ ਵੀ ਅਸੀਂ ਨਹੀਂ ਹੋਵਾਂਗੇ, ਵੀ ਅਸੀਂ ਪੂਰੀ ਥੋਰੋ ਇਨਵੈਸਟੀਗੇਸ਼ਨ ਕਰਾਂਗੇ, ਤੇ ਜਿਹੜਾ ਇਹਦੇ ਤੇ ਇਨਸਾਫ ਹੈ ਉਹ ਪੂਰਾ ਕਰਕੇ ਹਟਾਂਗੇ। ਉਹਨਾਂ ਵੱਲੋਂ ਆਸ਼ਵਾਸਨ ਤਾਂ ਦਵਾਇਆ ਜਾ ਰਿਹਾ, ਪਰ ਜਿਹੜੇ ਉਹ ਕਹਿੰਦੇ ਵੀ ਐਕਸ਼ਨਸ ਸਪੀਕ ਲਾਊਡਰ ਦੈਨ ਵਰਡਸ, ਸੋ ਉਹ ਹਜੇ ਕਲੀਅਰ ਨਹੀਂ ਹੈ ਗੱਲ। ਹਜੇ ਤਾਂ ਇਦਾਂ ਹੀ ਲੱਗ ਰਿਹਾ ਵੀ ਸ਼ਾਇਦ ਜਿਹੜੇ ਲਾਰਜਰ ਇਕਨੋਮਿਕ ਹਿੱਤਾਂ ਕਰਕੇ ਜਿਹੜੀਆਂ ਇਦਾਂ ਦੀਆਂ ਗੱਲਾਂ ਇਹਨਾਂ ਨੂੰ ਪਿੱਛੇ ਪਾਇਆ ਜਾ ਰਿਹਾ। ਨਹੀਂ ਬਿਲਕੁਲ, ਜਿਹੜੇ ਹੁਣ ਇੰਡੀਆ ਕੈਨੇਡਾ ਦੀਆਂ ਜਿਹੜੀਆਂ ਡੀਲਸ ਨੂੰ ਲੈ ਕੇ, ਉਹਨਾਂ ਦੇ ਜਿਹੜੇ ਰਿਸ਼ਤਿਆਂ ਦੇ ਵਿੱਚ ਸੁਧਾਰ ਨੂੰ ਲੈ ਕੇ ਜਿਹੜੀ ਗੱਲ ਚੱਲ ਰਹੀ ਆ ਗੁਰਜਸਪਾਲ ਸਿੰਘ, ਉਸੇ ਤੋਂ ਲੈ ਕੇ ਹੀ ਜਿਹੜੀ ਚਿੰਤਾ ਆ ਉਹ ਪ੍ਰਗਟਾਈ ਗਈ ਆ। ਆਪਾਂ ਦੇਖਿਆ ਵੀ ਵਰਲਡ ਸਿੱਖ ਆਰਗੇਨਾਈਜੇਸ਼ਨ ਵਾਲਿਆਂ ਨੇ ਵੀ ਉਸ ਦੇ ਉੱਤੇ ਇੱਕ ਜਿਹੜਾ ਸਪਸ਼ਟ ਸਟੈਂਡ ਜਿਹੜਾ ਉਹ ਕਲੀਅਰ ਕੀਤਾ ਆ ਵੀ ਕਿਸ ਤਰੀਕੇ ਦੇ ਨਾਲ ਕੈਨੇਡਾ ਨੂੰ ਇਹ ਜਿਹੜੀ ਤੁਸੀਂ ਗੱਲ ਆਖੀ ਵੀ ਕੰਪਲੇਸੈਂਟ ਨਹੀਂ ਜਿਹੜਾ ਉਹ ਹੋਣਾ ਚਾਹੀਦਾ। ਸੋ ਮਲਟੀਪਲ ਚੀਜ਼ਾਂ ਹੁੰਦੀਆਂ ਆ, ਮਲਟੀਪਲ ਐਂਗਲਸ ਜਿਹੜੇ ਉਹ ਦੇਖਣੇ ਹੁੰਦੇ ਆ। ਜਿੱਥੇ ਕੈਨੇਡੀਅਨਸ ਇੱਕ ਕੈਨੇਡੀਅਨ ਅੱਖ ਤੋਂ ਦੇਖਣਾ ਆ ਵੀ ਉੱਥੇ ਦੀ ਇਕੋਨਮੀ ਲਈ ਕੀ ਚੰਗਾ ਕੀ ਮਾੜਾ, ਇੱਕ ਐਜ਼ ਏ ਕਮਿਊਨਿਟੀ, ਇੱਕ ਭਾਈਚਾਰਾ ਸਿੱਖ ਦੇ ਤੌਰ ਤੇ, ਪੰਜਾਬੀ ਦੇ ਤੌਰ ਤੇ ਤੁਸੀਂ ਉਸ ਐਂਗਲ ਤੋਂ ਵੀ ਦੇਖਣਾ ਵੀ ਜੋ ਇੱਥੇ ਧੱਕਾ ਉਹਨਾਂ ਦੇ ਉਲਟ ਹੋ ਰਿਹਾ, ਅਸੈਸੀਨੇਸ਼ਨ ਅਟੈਂਪਟਸ, ਇੱਕ ਵੱਡੇ ਲੀਡਰ ਦੀ ਰੈਕੀ ਜਿਹੜੀ ਹੋਣੀ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੋਣੀਆਂ, ਉਹ ਵੀ ਐਂਗਲ ਜਿਹੜਾ ਉਹ ਬਹੁਤ ਅਹਿਮ ਆ ਵੀ ਜਿਸ ਮੁਲਕ ਨੂੰ, ਜਿਸ ਥਾਂ ਨੂੰ ਛੱਡ ਕੇ ਆਏ ਆਪਾਂ ਆਪਣੀ ਧਰਤੀ ਨੂੰ, ਜੇ ਇੱਥੇ ਆਏ ਤੇ ਇੱਥੇ ਆ ਕੇ ਵੀ ਜੇ ਉਸ ਸਰਕਾਰ ਨੇ ਇਹੀ ਕੁਝ ਕਰਨਾ ਤਾਂ ਫਿਰ ਥੋੜਾ ਕੰਮ ਜਿਹੜਾ ਉਹ ਔਖਾ ਬਣ ਜਾਂਦਾ। ਸੋ ਸਾਰਿਆਂ ਨੂੰ ਜਿਹੜੇ ਕੈਨੇਡੀਅਨਸ ਆ ਉਹਨਾਂ ਨੂੰ ਜ਼ਰੂਰ ਇਸ ਦੇ ਪ੍ਰਤੀ
ਸੁਹਿਰਤਾ ਦੇ ਨਾਲ ਸੋਚਦੇ ਹੋਏ ਆਪੋ ਆਪਣੇ ਜਿਹੜੇ ਪਾਲਿਸੀ ਮੇਕਰਸ ਆ ਉਹਨਾਂ ਦੇ ਨਾਲ ਹਮੇਸ਼ਾ ਗੱਲ ਕਰਨੀ ਚਾਹੀਦੀ, ਉਹਨਾਂ ਤੇ ਜੀ ਦਬਾਅ ਜੀ ਜਿਹੜਾ ਆ ਉਹ ਬਣਾ ਕੇ ਰੱਖਣਾ ਜਿਹੜਾ ਉਹ ਚਾਹੀਦਾ ਹੈ। ਜਿਹੜੀ ਮਤਲਬ ਕੈਨੇਡੀਅਨ ਸੋਇਲ ਦੇ ਉੱਤੇ ਕੈਨੇਡੀਅਨ ਸਿਟੀਜ਼ਨ ਆ, ਜਿਹੜਾ ਕੈਨੇਡੀਅਨ ਰੈਜ਼ੀਡੈਂਟ ਆ, ਉਹਦੀ ਜਿਹੜੀ ਸੁਰੱਖਿਆ ਦੀ ਜ਼ਿੰਮੇਵਾਰੀ ਆ ਉਹ ਸਰਕਾਰ ਦੀ ਬਣਦੀ ਆ। ਬਿਲਕੁਲ ਬਿਲਕੁਲ ਸਾਰਿਆਂ ਨੂੰ ਇਸ ਗੱਲ ਤੇ ਜ਼ੋਰ ਪਾਉਣਾ ਚਾਹੀਦਾ ਵੀ ਯਾਰ ਤੁਸੀਂ ਸਾਡੀ ਜਿਹੜੀ ਸੇਫਟੀ ਹੈ ਉਹਨੂੰ ਪ੍ਰਾਇੋਰਟਾਈਜ਼ ਕਰੋ, ਤੇ ਤਾਂ ਕਿ ਅਹ, ਅਸੀਂ ਨਿਸ਼ਚਿੰਤ ਹੋ ਕੇ ਅਸੀਂ ਆਪਣੇ ਦੇਖੋ ਆਪਾਂ ਤਾਂ ਇਸ ਮਾਹੌਲ ਚ ਅੱਗੇ ਆਪਣੀ ਔਲਾਦ ਲਈ ਵੀ ਹੁਣ ਜਿਹੜੀਆਂ ਸਰੀ ਦੇ ਵਿੱਚ ਸ਼ੂਟਿੰਗਸ ਹੋ ਰਹੀਆਂ ਨੇ, ਠੀਕ ਹੈ ਨਾ, ਇਹਨਾਂ ਦਾ ਬੱਚਿਆਂ ਤੇ ਕੀ ਪ੍ਰਭਾਵ ਹੈ, ਆਲੇ ਦੁਆਲੇ ਤੇ ਕੀ ਪ੍ਰਭਾਵ ਹੈ। ਸੋ ਸਰਕਾਰ ਦੀ ਇਹ ਜ਼ਿੰਮੇਵਾਰੀ ਬਣਦੀ ਹੁੰਦੀ ਹੈ ਵੀ ਯਾਰ ਤੁਸੀਂ ਇੱਕ ਸੇਫ এনवायरमेंट ਕਿਸੇ ਵੀ ਸੁਸਾਇਟੀ ਨੂੰ, ਕਿਸੇ ਵੀ ਕਮਿਊਨਿਟੀ ਨੂੰ ਰਹਿਣ ਲਈ ਦੇਣਾ ਹੁੰਦਾ। ਸੋ ਇਹਦੇ ਤੇ ਲਗਾਤਾਰ ਗੱਲਬਾਤ ਹੁੰਦੀ ਰਹਿਣੀ ਚਾਹੀਦੀ ਹੈ। ਬਿਲਕੁਲ 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 ਇਹ ਜਿਹੜੀ ਉਹ ਚੀਜ਼ਾਂ ਜ਼ਰੂਰੀ ਆ। ਅੱਛਾ, ਇੱਕ ਖਬਰ ਆ ਰਹੀ ਸੀ ਕੈਨੇਡਾ ਤੋਂ, ਭਾਰਤੀ ਮੂਲ ਦੇ ਜਿਹੜੇ ਵਿਦਿਆਰਥੀ ਆ ਉਹ 2 ਜਣੇ ਆ, ਉਹ ਇੱਕ ਮਿਡ ਈਅਰ ਕੋਲੀਜਨ ਹੋਇਆ ਸੀਗਾ, ਸਟੂਡੈਂਟ ਪਾਇਲਟ ਸੀਗੇ, ਉਹਨਾਂ ਦੀ ਵਿਚਾਰਿਆਂ ਦੀ ਉੱਥੇ ਮੌਤ ਹੋ ਗਈ ਆ। ਮੈਨੀਟੋਬਾ ਪ੍ਰੋਵਿੰਸ ਦੀ ਇਹ ਜਿਹੜੀ ਖਬਰ ਗੁਰਜਸਪਾਲ ਜੀ ਸਿੰਘ ਜਿਹੜੀ ਉਹ ਮਾਡਰਨ ਦੇ ਵਿੱਚ ਇਹ ਸਾਤੋਂ ਨਾ ਇੱਥੋਂ ਆਪਣੇ ਵਿਨੀਪੈਗ ਤੋਂ ਘੰਟਾ ਸਾਊਥ ਵੱਲ ਯੂਐਸ ਬਾਰਡਰ ਵੱਲ ਨੂੰ ਪੈਂਦਾ ਜੀ, ਮਾਡਰਨ ਕਸਬਾ ਹੈਗਾ। ਉੱਥੇ ਇਹਦਾ ਇਹ ਡਰਾਈਵਿੰਗ ਸਕੂਲ ਸੀਗਾ। ਉੱਥੇ ਜਿਹੜੀ ਟ੍ਰੇਨਿੰਗ ਚੱਲ ਰਹੀ ਸੀਗੀ ਤੇ ਪਾਇਲਟ ਦੀ ਟ੍ਰੇਨਿੰਗ, ਹਾਂਜੀ, ਤੇ ਬੜਾ ਅਨਫੋਰਚੂਨੇਟ ਜਿਹਾ ਇਵੈਂਟ ਹੋਇਆ ਵੀ ਉਹ ਕਹਿੰਦੇ ਵੀ ਮੈਨੀਟੋਬਾ ਦੇ ਇਤਿਹਾਸ ਦੇ ਵਿੱਚ ਇਹ ਦੂਜਾ ਇਹੋ ਜਿਹਾ ਕੋਲੀਜਨ ਸੀਗਾ ਵੀ ਜਿਹਦੇ ਵਿੱਚ 2 ਜਹਾਜ਼ ਆਪਸ ਦੇ ਵਿੱਚ ਟਕਰਾ ਗਏ ਹੋਣ, ਤੇ ਦੋਨੋਂ ਹੀ ਜਿਹੜੇ ਸਟੂਡੈਂਟ ਪਾਇਲਟ ਸੀਗੇ ਉਹ ਅਨਫੋਰਚੂਨੇਟਲੀ ਨਹੀਂ ਬਚ ਸਕੇ, ਤੇ ਉਹ ਸੋ ਦੱਸਿਆ ਜਾ ਰਿਹਾ ਵੀ ਇੱਕ ਮੁੰਡਾ ਜਿਹੜਾ ਕੋਚੀ ਤੋਂ ਸੀਗਾ, ਜਿਹੜਾ ਆਈ ਥਿੰਕ ਕੇਰਲਾ ਦੇ ਵਿੱਚ ਪੈਂਦਾ ਆ, ਤੇ ਸੁਕੇਸ਼ ਕਰਕੇ ਜਿਹੜਾ ਉਸਦਾ ਨਾਂ ਸੀ, ਉੱਥੋਂ ਦੇ ਲੋਕਲ ਜਿਹੜੇ ਕੇਰਲਾ ਦੇ ਲੋਕਲ ਲੋਕਾਂ ਨੇ ਇਸ ਚੀਜ਼ ਨੂੰ ਜਿਹੜਾ ਉਹ ਕਨਫਰਮ ਕੀਤਾ ਸੀਗਾ। ਹਾਰਵਜ਼ 에ਅਰ ਪਾਇਲਟ ਟ੍ਰੇਨਿੰਗ ਸਕੂਲ ਸੀਗਾ, ਜਿੱਥੇ ਦੋਨੋਂ ਪ੍ਰੈਕਟਿਸ ਕਰ ਰਹੇ ਸੀ ਟੇਕ ਆਫ ਦੀ ਤੇ ਲੈਂਡਿੰਗ ਦੀ। ਸਮਾਲ ਸੈਸਨਾ ਪਲੇਨ ਸੀਗੇ ਜਿਹੜੇ ਆਪਸ ਦੇ ਵਿੱਚ ਵਿਚਾਰੇ ਜਿਹੜੇ ਉਹ ਟਕਰਾ ਗਏ। ਸੋ ਕਾਫੀ ਪੁਰਾਣਾ ਆ ਉਹ ਜਿਹੜਾ ਸਕੂਲ, ਜਿਹੜਾ ਉਹ ਦੱਸਦੇ ਆ 400 ਤੋਂ ਵੱਧ ਪਾਇਲਟਸ ਹਰ ਸਾਲ ਜਿਹੜੇ ਉੱਥੋਂ ਟ੍ਰੇਨ ਹੋ ਕੇ ਜਿਹੜੇ ਉਹ ਨਿਕਲਦੇ ਆ। ਸੋ ਜਿਹੜਾ ਸੁਕੇਸ਼ ਦਾ ਕਲਾਸਮੇਟ ਸੀਗਾ, ਉਹ ਜਿਹੜਾ ਉਹ ਕਹਿੰਦੇ ਵੀ ਜਿਹੜਾ ਦੂਜਾ ਵਿਕਟਮ ਆ ਉਸ ਇਨਫੈਕਟ ਕੈਨੇਡੀਅਨ ਸਿਟੀਜ਼ਨ ਸੀ, ਸਵਾਨਾ ਮੇ ਰੋਇਜ਼, ਜਿਹੜਾ ਕਹਿੰਦੇ ਵੀ ਉਸ ਦਾ ਕਲਾਸਮੇਟ ਵੀ ਓਬਵੀਅਸਲੀ ਉਹ ਨਾਲ ਸੀਗਾ ਜਿੱਥੇ ਇਹ ਦੁਰਘਟਨਾ ਜਿਹੜੀ ਉਹ ਵਾਪਰੀ ਤੇ ਉੱਥੇ ਮੌਤ ਹੋਈ ਆ। ਜੀ, ਮੈਨੀਟੋਬਾ 'ਚ ਹੀ ਰਹਿੰਦੇ ਹੋਏ ਗੱਲ ਕਰ ਲਈਏ। ਪਿੱਛੇ ਜੇ ਆਪਾਂ ਕੁਛ ਮਹੀਨੇ ਪਹਿਲਾਂ ਗੱਲ ਕੀਤੀ ਸੀ, ਉੱਥੇ ਅੱਗਾਂ ਲੱਗੀਆਂ ਸੀ, ਸਟੇਟ ਆਫ ਐਮਰਜੈਂਸੀ ਉਦੋਂ ਡਿਕਲੇਅਰ ਹੋਈ ਸੀ, ਫਿਰ ਥੋੜਾ ਚਿਰ ਕਾਬੂ ਪਈ ਆ, ਦੁਬਾਰਾ ਜਿਹੜੀਆਂ ਉਹ ਅੱਗਾਂ ਉੱਥੇ ਲੱਗ ਗਈਆਂ ਸਟੇਟ ਆਫ ਐਮਰਜੈਂਸੀ। ਜੀ ਸੋ ਮਈ ਦੇ ਅਖੀਰਲੇ ਹਫਤੇ ਦੇ ਵਿੱਚ ਜਿਹੜੀ ਸਟੇਟ ਆਫ ਐਮਰਜੈਂਸੀ ਇੱਥੇ ਅੱਗਾਂ ਕਰਕੇ ਲੱਗੀ ਸੀਗੀ, ਜਿਹੜੀ 23 ਜੂਨ ਨੂੰ ਹਟਾ ਲਈ ਗਈ ਸੀਗੀ, ਕਿਉਂਕਿ ਜਿਹੜੀ ਅੱਗਾਂ ਦੇ ਉੱਤੇ ਕੰਟਰੋਲ ਥੋੜਾ ਜਿਹਾ ਆ ਗਿਆ ਸੀਗਾ ਮੀਂਹ ਕਰਕੇ, ਜਾਂ ਜਿਹੜਾ ਅਮਰੀਕਾ ਤੋਂ ਵੀ ਫਾਇਰ ਫਾਈਟਰ ਆਏ ਸੀ, ਆਸਟ੍ਰੇਲੀਆ ਤੋਂ ਫਾਇਰ ਫਾਈਟਰ ਆਏ ਸੀ, ਰਲ ਮਿਲ ਕੇ ਉਹਨਾਂ ਤੇ ਕਾਬੂ ਕਰ ਲਿਆ ਗਿਆ ਸੀਗਾ। ਪਰ ਹੁਣ ਜਿਹੜੀਆਂ ਮੈਨੀਟੋਬਾ ਦੀਆਂ ਨਾਰਦਰਨ ਕਮਿਊਨਿਟੀਜ਼ ਹੈ, ਇਹ ਹੋਰ ਨਾਰਦਰਨ ਕਮਿਊਨਿਟੀਜ਼ ਹੈ ਜਿੱਥੇ ਦੁਬਾਰਾ ਅੱਗਾਂ ਜਿਹੜੀਆਂ ਸ਼ਹਿਰਾਂ ਦੇ ਇੰਨੀ ਜ਼ਿਆਦਾ ਨੇੜੇ ਆ ਗਈਆਂ ਨੇ ਕਿ ਦੁਬਾਰਾ ਅੱਜ ਦੁਪਹਿਰੇ 12 ਵਜੇ ਤੋਂ ਦੁਬਾਰਾ ਮੈਨੀਟੋਬਾ ਸਰਕਾਰ ਨੂੰ ਸਟੇਟ ਆਫ ਐਮਰਜੈਂਸੀ ਲਾਉਣੀ ਪਈ ਆ। ਸੋ ਸਟੇਟ ਆਫ ਐਮਰਜੈਂਸੀ ਲਾਉਣ ਦਾ ਸਿਰਫ ਮਤਲਬ ਇੰਨਾ ਕੁ ਹੁੰਦਾ ਵੀ ਜਿਹੜਾ ਲਾਅ ਹੈ ਉਹ ਉਹਦੇ ਵਿੱਚ ਇਦਾਂ ਦੇ ਪ੍ਰੋਵੀਜ਼ਨਸ ਹੁੰਦੇ ਨੇ ਵੀ ਸਰਕਾਰ ਸਪੈਸ਼ਲ ਫੰਡਸ ਐਕਸੈਸ ਕਰ ਸਕਦੀ ਹੁੰਦੀ ਹੈ ਲੋਕਾਂ ਦੀ ਮਦਦ ਕਰਨ ਲਈ। ਸੋ ਸਟੇਟ ਆਫ ਐਮਰਜੈਂਸੀ ਲਾਉਣ ਦਾ ਇਹੀ ਮਤਲਬ ਹੁੰਦਾ। ਸੋ ਸਟੇਟ ਆਫ ਐਮਰਜੈਂਸੀ ਇਹ ਹੈ ਵੀ ਸਰਕਾਰ ਨੂੰ ਇਹਨਾਂ ਲੋਕਾਂ ਦੀ ਮਦਦ ਲਈ ਜਿਹੜੇ ਪੈਸੇ ਚਾਹੀਦੇ ਨੇ ਉਹ ਐਕਸੈਸ ਕਰ ਸਕਣ, ਤੇ ਰਿਸੋਰਸਿਸ ਮਿਲ ਜਾਂਦੇ ਆ, ਐਕਸਟਰਾ ਰਿਸੋਰਸਿਸ ਮਿਲ ਜਾਂਦੇ ਆ, ਤੇ ਕੈਨੇਡੀਅਨ ਆਰਮਡ ਫੋਰਸਿਸ ਨੂੰ ਵੀ ਫਿਰ ਮਦਦ ਲਈ ਸੱਦਿਆ ਜਾ ਸਕਦਾ। ਸੋ ਜਿਹੜੇ ਕੈਨੇਡੀਅਨ ਡਿਫੈਂਸ ਮਿਨਿਸਟਰ ਹੈਗੇ ਆ, ਉਹਨਾਂ ਨੇ ਜਿਹੜੀ ਕੈਨੇਡੀਅਨ ਆਰਮਡ ਫੋਰਸਿਸ ਦੀ ਟੁਕੜੀ ਆ ਜਿਹੜੀ ਉਹ ਭੇਜੀ, ਮਤਲਬ ਜਿਹੜੇ ਰਿਜ਼ਰਵ ਫੋਰਸਿਸ ਆ ਉਹ ਤਾਂ ਪਹਿਲਾਂ ਹੀ ਲੱਗੇ ਹੋਏ ਸੀਗੇ ਉੱਥੋਂ ਲੋਕਾਂ ਨੂੰ ਇਵੈਕੂਏਟ ਕਰਨ ਦੇ ਵਿੱਚ, ਤੇ ਪਰ ਜਿਹੜਾ ਹੁਣ ਇਹ ਜਿਹੜੀਆਂ ਰੀਸੈਂਟ ਮਤਲਬ ਅੱਗਾਂ ਹੈਗੀਆਂ, ਸੋ ਇਹਦੇ ਵਿੱਚ ਹੋਰ ਟੁਕੜੀਆਂ ਲਾਈਆਂ ਗਈਆਂ, ਤੇ ਉਹਨਾਂ ਲੋਕਾਂ ਨੂੰ ਫਿਰ ਉੱਥੋਂ ਇਵੈਕੂਏਟ ਕਰਕੇ ਉਹਨਾਂ ਨੂੰ ਵਿਨੀਪੈਗ ਦੇ ਵਿੱਚ ਲਿਆ ਕੇ ਠਹਿਰਾਇਆ ਜਾਂਦਾ। ਸੋ ਇੱਥੇ ਕਸਬੇ ਹੈਗੇ ਨੇ ਜੀ,
ਸੋ ਜਿੱਥੇ ਦੋ ਅੱਡ-ਅੱਡ ਸਟੇਡੀਅਮ ਨੇ, ਮਾਫ਼ੀ ਚਾਹੁੰਦਾ ਮੇਰੀ ਸਕਰੀਨ ਦੇ ਉੱਤੇ ਇੱਕੋ ਦਮ ਕੁਛ ਕਾਲਾ ਹੋਣ ਕਰਕੇ ਮੈਨੂੰ ਲੱਗਿਆ ਸ਼ਾਇਦ ਮੇਰੀ ਆਵਾਜ਼ ਆਉਣੀ ਬੰਦ ਹੋ ਗਈ। ਜੀ, ਜੀ। ਤੇ ਸੋ ਇੱਕ ਇੱਥੇ ਲੀਲਾ ਦੇ ਉੱਤੇ ਸਟੇਡੀਅਮ ਹੈਗਾ ਤੇ ਦੂਜਾ ਯੂਨੀਵਰਸਿਟੀ ਆਫ ਮੈਨੀਟੋਬਾ ਦੇ ਵਿੱਚ ਬਾਇਜ਼ਨ ਸਟੇਡੀਅਮ ਹੈਗਾ, ਜਿੱਥੇ ਇਹਨਾਂ ਲੋਕਾਂ ਨੂੰ ਲਿਆ ਕੇ ਪਹਿਲਾਂ ਠਹਿਰਾਇਆ ਜਾਂਦਾ ਹੈ, ਫਿਰ ਉਸ ਤੋਂ ਬਾਅਦ ਉਹਨਾਂ ਨੂੰ ਹੋਟਲਾਂ ਦੇ ਵਿੱਚ ਰੱਖਿਆ ਜਾਂਦਾ ਹੈ। ਹੌਲੀ-ਹੌਲੀ ਇੱਕ-ਇੱਕ ਕਰਕੇ ਪਰਿਵਾਰ ਨੂੰ ਹੋਟਲਾਂ ਦੇ ਵਿੱਚ ਮੂਵ ਕਰ ਦਿੱਤਾ ਜਾਂਦਾ, ਜਦੋਂ ਤੱਕ ਉਹਨਾਂ ਦੇ ਘਰ ਦੁਬਾਰਾ ਰਹਿਣ ਲਈ ਸੇਫ ਨਾ ਹੋ ਜਾਣ। ਇਹਦੇ ਵਿੱਚ ਜਿਹੜੀ ਮੈਂ ਪਹਿਲਾਂ ਖਬਰਾਂ ਜਿਹੜੀਆਂ ਪੜ੍ਹ ਰਿਹਾ ਸੀਗਾ, ਸੋ 4 ਜਿਹੜੇ ਅੱਡ-ਅੱਡ ਸ਼ਹਿਰ ਹੈ, ਜਿੱਥੇ ਬਹੁਤ ਨੇੜੇ ਇਹ ਅੱਗਾਂ ਪਹੁੰਚ ਚੁੱਕੀਆਂ ਨੇ। ਉਹਨਾਂ ਦੇ ਵਿੱਚ 600 ਕਿਲੋਮੀਟਰ ਵਿਨੀਪੈਗ ਤੋਂ ਨਾਰਥ ਵੱਲ ਹੈਗਾ। ਇੱਕ ਸ਼ਹਿਰ ਦੀ ਜਿਹੜੀ ਆਬਾਦੀ ਹੈਗੀ ਆ, ਉਹ 1000 ਦੇ ਕਰੀਬ ਹੈਗੀ ਹੈ। ਜਿਹੜਾ ਸਨੋ ਲੇਕ ਦਾ ਕਸਬਾ ਹੈਗਾ, ਉਹਨਾਂ ਨੂੰ ਲਿਆ ਕੇ ਇੱਥੇ RBC ਕਨਵੈਨਸ਼ਨ ਸੈਂਟਰ ਦੇ ਵਿੱਚ ਰੱਖਿਆ ਜਾਊਗਾ ਤੇ 에ਅਰਲਿਫਟ ਕੀਤਾ ਜਾਊਗਾ। ਤੇ ਜਿਹੜੀਆਂ ਫਿਰ ਲੋਕਲ ਰੈੱਡ ਕਰਾਸ ਹੈ ਜਾਂ ਜਿਹੜੀਆਂ ਹੋਰ ਜਥੇਬੰਦੀਆਂ ਨੇ, ਉਹ ਇਹਨਾਂ ਦੇ ਰਹਿਣ ਦਾ ਪ੍ਰਬੰਧ ਕਰਦੀਆਂ। ਹੁਣ ਇਹਦੇ ਵਿੱਚ ਜਿਹੜੀ ਮਤਲਬ ਚਲੋ ਇੱਕ ਤਾਂ ਖਬਰ ਦੀ ਗੱਲ ਹੈ, ਹਨਾ? ਜਿਹੜੀ ਇਹਦੇ ਵਿੱਚ ਜ਼ਿਆਦਾ ਇੰਪੋਰਟੈਂਟ ਗੱਲ ਹੈਗੀ ਹੈ, ਜਿਹੜਾ ਇਹ ਵੈਦਰ ਪੈਟਰਨ ਹੈ, ਇਹਦਾ ਬੜਾ ਫਿਕਰ ਵਾਲੀ ਗੱਲ ਹੈ। ਵੀ ਤੁਸੀਂ ਦੇਖੋ ਟੈਕਸਸ ਦੇ ਵਿੱਚ ਪਿਛਲੇ ਹਫ਼ਤੇ ਤੁਹਾਡੇ ਹੜ੍ਹ ਆਏ। ਕਿੰਨੇ ਬੁਰੇ ਤਰੀਕੇ ਨਾਲ ਫਲੱਡ ਆਏ ਤੇ ਉਹਦੇ ਵਿੱਚ ਕਿੰਨੀਆਂ ਮੌਤਾਂ ਹੋਈਆਂ। ਉਹ ਜਾਨਾਂ ਜਿਹੜਾ ਇੱਕ ਜਿਹੜਾ ਆਪਣੇ ਬੱਚੀਆਂ ਦਾ ਗੁਆਡਾਲੂਪੇ ਛੋਟੀਆਂ ਰਿਵਰ ਸੀ। ਬੱਚੀਆਂ ਹਾਂਜੀ, ਕੈਂਪ ਬੱਚ ਮਿਸਟਿਕ। ਬੱਚ ਹੂੰ, ਬੱਚਿਆਂ ਦਾ ਜਿਹੜਾ ਕੈਂਪ ਸੀਗਾ, ਉੱਥੇ ਕਿੰਨੀਆਂ ਜਾਨਾਂ ਗਈਆਂ, ਹਨਾ? ਅੱਗਾਂ ਦੇ ਹੂੰ, ਜਾ ਰਹੇ ਨੇ। ਅਸੀਂ ਜੰਗਲ ਤਾਂ ਲੂਜ਼ ਕਰ ਹੀ ਰਹੇ ਹਾਂ। ਹੂੰ, ਉਹ ਤੋਂ ਇਲਾਵਾ ਜਿਹੜਾ ਫਾਰਮਲੈਂਡ ਤਬਾਹ ਹੋ ਰਿਹਾ, ਕਿੰਨਾ ਪੈਸੇ ਦਾ ਵੇਸਟੇਜ ਹੋ ਰਿਹਾ, ਹਨਾ? ਸੋ ਜਿਹੜੀ ਬੇਸਿਕਲੀ ਗਲੋਬਲ ਵਾਰਮਿੰਗ ਦੇ ਜਿਹੜੇ ਅਸਰ ਹੈ, ਇਹ ਸਾਨੂੰ ਸ਼ਰੇਆਮ ਦੇਖਣ ਨੂੰ ਮਿਲ ਰਹੇ ਆ, ਹੂੰ, ਹਨਾ? ਹੂੰ, ਤੇ ਹੁਣ ਜਿਹੜੀ ਕੈਨੇਡੀਅਨ ਸਰਕਾਰ ਹੈ, ਇਹ ਚਲੋ ਸਟੈਪਸ ਫਿਰ ਵੀ ਮਤਲਬ ਜਿਹੜੀ ਪਾਲਿਸੀ ਹੈਗੀ, ਜਿਹੜੀ ਐਗਰੀਕਲਚਰ ਪਾਲਿਸੀ ਹੈ, ਜਿਹੜੀ ਇੰਡਸਟਰੀਅਲ ਪਾਲਿਸੀ ਹੈ, ਉਹਦੇ ਵਿੱਚ ਇਸ ਚੀਜ਼ ਨੂੰ ਹੈਗਾ ਵੀ ਯਾਰ ਜਿਹੜਾ ਇਹ ਇੰਨਾ ਵਾਤਾਵਰਨ ਇੱਕੋ ਦਮ ਬਦਲ ਰਿਹਾ, ਜਿਹਦੇ ਨਾਲ ਇਹ ਸਾਨੂੰ ਸਾਰਾ ਕੁਝ ਦੇਖਣ ਨੂੰ ਮਿਲ ਰਿਹਾ, ਉਹਦੇ ਅਸਰਾਂ ਨੂੰ ਕਿਵੇਂ ਘਟਾਇਆ ਜਾਵੇ। ਪਰ ਔਨ ਦਾ ਕੰਟਰੇਰੀ ਦੂਜੇ ਪਾਸੇ ਜਿਹੜਾ ਅਮਰੀਕਾ ਬਿਲਕੁਲ ਹੀ ਉਹ ਸਾਰੀਆਂ ਚੀਜ਼ਾਂ ਨੂੰ ਦਰਕਨਾਰ ਕਰ ਰਿਹਾ। ਮਤਲਬ ਇਹ ਮੈਂ ਵੈਸੇ ਤੁਹਾਡਾ ਵੀ ਇਹਦੇ ਤੇ ਰਾਜਕਾਰਨ ਪਰਸਪੈਕਟਿਵ ਲੈਣਾ ਚਾਹੁੰਦਾ ਸੀਗਾ ਵੀ ਈਵਨ ਦੋ ਇਹ ਸਾਰਾ ਕੁਝ ਚੱਲ ਰਿਹਾ, ਹਾਂਜੀ। ਅਮਰੀਕਨ ਲੋਕੀ ਉਹਦੇ ਬਾਰੇ ਕਿਵੇਂ ਰਿਐਕਟ ਕਰ ਰਹੇ ਆ ਵੀ ਯਾਰ ਤੁਸੀਂ ਦੇਖੋ ਚਾਰੇ ਪਾਸੇ ਕਿਤੇ ਠੰਡ ਜ਼ਿਆਦਾ ਪੈ ਗਈ, ਕਿਤੇ ਗਰਮੀ ਜ਼ਿਆਦਾ ਪੈ ਗਈ। ਜਿਹੜੇ ਸਡਨ ਆਪਾਂ ਜਿਹੜੇ ਐਕਸਟ੍ਰੀਮ ਵੈਦਰ ਫਿਨੋਮੀਨਾ ਹੈ, ਐਕਸਟ੍ਰੀਮ ਵੈਦਰ ਫਲੋਰਿਡਾ ਚ ਕੰਡੀਸ਼ਨ। ਉਹ ਹੋ ਗਿਆ, ਹੂੰ, ਹੂੰ, ਹਨਾ? ਤੇ ਪਰ ਜਿਹੜੇ ਸਰਕਾਰ ਦੇ ਐਕਸ਼ਨਸ ਨੇ, ਉਹਨਾਂ ਨੂੰ ਰਿਵਰਸ ਕਰਨ ਦੀ ਬਜਾਏ ਇਦਾਂ ਦੇ ਨੇ ਵੀ ਜਿਹਦੇ ਨਾਲ ਸਗੋਂ ਹੋਰ ਇਹ ਚੀਜ਼ਾਂ ਵਧਣ, ਹੂੰ, ਹਨਾ? ਬਿਲਕੁਲ। ਸੋ ਹੁਣ ਤੁਸੀਂ ਦੇਖ ਲਓ ਵੀ ਕਿੱਦਾਂ ਇਫੈਕਟ ਆ। ਜਿਹੜੀ ਅਗਲੀ ਗੱਲ ਮੈਂ ਦੱਸਣੀ ਹੈ, ਕੈਨੇਡਾ 'ਚ ਅੱਗਾਂ ਲੱਗੀਆਂ ਆ। ਸਾਡੇ ਜਿਹੜੇ ਇੱਥੋਂ ਦੇ ਕੁਛ ਕਾਂਗਰਸਮੈਨ ਨੇ ਚਿੱਠੀ ਲਿਖੀ ਆ ਤੁਹਾਡੇ ਉੱਧਰ, ਕਹਿੰਦਾ ਯਾਰ ਧੂੰਆਂ ਬਹੁਤ ਘੱਲ ਰਹੇ ਆ, ਤੁਸੀਂ ਕੰਟਰੋਲ ਕਰੋ। ਹਾਂਜੀ, ਹਾਂ, ਬਿਲਕੁਲ। ਲਾਈਕ ਰਾਈਟ, ਸਾਡੇ ਹੁਣ ਇਦਾਂ ਦੇ ਵੀ ਕਾਂਗਰਸਮੈਨ ਰਹੇ ਆ। ਉਹ ਇੱਕ ਵਾਰੀ ਜਦੋਂ ਕਲਾਈਮੇਟ ਚੇਂਜ ਦੀ ਗੱਲ, ਗਲੋਬਲ ਵਾਰਮਿੰਗ ਦੀ ਸੀਗੀ, ਉਹ ਬਰਫ਼ ਫੜ ਕੇ ਕਾਂਗਰਸ 'ਚ ਲੈ ਕੇ ਕਹਿੰਦੇ ਜੀ ਦੇਖੋ ਬਰਫ਼ ਕਾਹਦੀ ਗਲੋਬਲ ਵਾਰਮਿੰਗ ਆ। ਹਾਂਜੀ, ਪੋਲੀਟੀਕਲ ਇਸ਼ੂ ਜਿਹੜਾ ਇਹ ਗਲੋਬਲ ਵਾਰਮਿੰਗ ਦਾ ਜਾਂ ਕਲਾਈਮੇਟ ਚੇਂਜ ਦਾ ਜਿਹੜਾ ਉਹ ਬਣ ਚੁੱਕਾ ਆ। ਕੌਣ ਰਿਸਰਚ ਕਰ ਰਿਹਾ ਉਹਦੇ ਪਿੱਛੇ ਪੈ ਜਾਂਦੇ ਆ। ਤੁਹਾਨੂੰ ਫੰਡਿੰਗ ਕਿੰਨੇ ਕੀਤੀ ਹੈ ਜੀ, ਕੌਣ ਇਹ ਡਾਟਾ ਜਿਹੜਾ ਇਸ ਤਰੀਕੇ ਦੇ ਨਾਲ ਪਬਲਿਸ਼ ਕਰ ਰਿਹਾ। ਸੋ ਇਹਦੇ ਉੱਤੇ ਜਿਹੜਾ ਰਾਈਟ ਤੇ ਲੈਫਟ ਦਾ ਜਿਹੜਾ ਡਿਵਾਈਡ ਆ, ਉਹ ਸ਼ਰੇਆਮ ਜਿਹੜਾ ਇੱਥੇ ਜਿਹੜਾ ਉਹ ਨਜ਼ਰ ਆਉਂਦਾ ਆ। ਵਨਸ ਇਨ ਅ ਲਾਈਫ ਟਾਈਮ ਇਵੈਂਟ ਜਦੋਂ ਮਲਟੀਪਲ ਟਾਈਮਸ ਇੱਕ ਦਹਾਕੇ 'ਚ ਹੋਣ ਲੱਗ ਜਾਣ, ਤਾਂ ਆਪਾਂ ਨੂੰ ਇਹ ਸਮਝ ਲੈਣਾ ਚਾਹੀਦਾ ਵੀ ਚੇਂਜਸ ਜਿਹੜੇ ਉਹ ਹੋ ਚੁੱਕੇ ਆ। ਜੀ, ਕਲਾਈਮੇਟ ਦੇ ਵਿੱਚ ਫਰਕ ਜਿਹੜਾ ਉਹ ਪੈ ਚੁੱਕਾ ਆ ਤੇ ਆਪਾਂ ਨੂੰ ਕੁਝ ਕਦਮ ਜਿਹੜੇ ਉਹ ਚੁੱਕਣੇ ਚਾਹੀਦੇ ਆ। ਕਾਰਬਨ ਟੈਕਸ ਤੁਹਾਡੇ ਵੀ ਮੁਲਕ ਦੇ ਵਿੱਚ ਉਸ ਦੇ ਵਿੱਚ ਕਟੌਤੀ ਕੀਤੀ ਗਈ। ਹੁਣ ਵੀ ਕਾਰਬਨ ਜੀ, ਟੈਕਸ ਆਪਾਂ ਜਿਹੜਾ ਘੱਟ ਕਰਨਾ ਆ। ਜੀ, ਅਮਰੀਕਾ ਦੇ ਵਿੱਚ ਜਿਹੜੇ EPA ਦੇ ਦੁਆਰਾ ਜਾਂ ਗ੍ਰੀਨ એનર્ਜੀ ਵਾਲੇ ਜਿਹੜੇ ਸੀਗੇ, ਟਰੰਪ ਪ੍ਰਸ਼ਾਸਨ ਬਿਲਕੁਲ ਨਹੀਂ ਇਸ ਚੀਜ਼ ਨੂੰ ਮੰਨਦਾ। ਉਹ ਕਹਿੰਦੇ ਵੀ ਇਹ ਚੀਜ਼ਾਂ ਨੂੰ ਜਿਹੜਾ ਉਹ ਖਤਮ ਕੀਤਾ ਜਾਵੇ। ਸੋ ਇਸ ਟਾਈਮ ਲੋਕਾਂ ਦੇ ਹਿਸਾਬ ਦੇ ਨਾਲ ਨਹੀਂ, ਆਪਣੀ ਪੋਲੀਟੀਕਲ ਜਿਹੜੀ ਆ ਉਸ ਹਿਸਾਬ ਦੇ ਨਾਲ ਜਿਹੜੀ ਚਰਚਾ ਆ ਗੁਰਜਸਪਾਲ ਉਹਦੇ ਤੇ ਹੁੰਦੀ ਆ। ਉਸ ਹਿਸਾਬ ਦੇ ਨਾਲ ਲੋਕਾਂ ਨੂੰ ਉਹ ਚੀਜ਼ਾਂ ਜਿਹੜੀਆਂ ਪੇਸ਼ ਕੀਤੀਆਂ ਜਾਂਦੀਆਂ ਜਿੱਦਾਂ ਦੀਆਂ ਉਹ ਸੁਣਨੀਆਂ ਚਾਹੁੰਦੇ ਆ ਜਾਂ ਦੱਸਣਾ ਜਿਹੜੀਆਂ ਚਾਹੁੰਦੇ ਆ। ਸੋ ਆਪਾਂ ਨੂੰ ਪਤਾ ਆ ਕਿ ਚੇਂਜਸ ਹੋ ਚੁੱਕੇ ਆ, ਆਪਾਂ ਨੂੰ ਕਦਮ ਚੁੱਕਣ ਦੀ ਜ਼ਰੂਰਤ ਆ। ਆਪਣੇ ਇੱਕ ਰੁੱਖ ਲਾਇਆ ਜਿੰਨਾ ਤੁਸੀਂ ਫਰਕ ਪਾ ਸਕਦੇ ਹੋ ਫਰਕ ਪਾ ਸਕਦੇ, ਪਰ ਜਿਹੜੀ ਬਹੁਤਾਤ ਦੇ ਵਿੱਚ ਪਾਲਿਸੀਜ਼ ਦੇ ਵਿੱਚ ਵੱਡੇ ਜਿਹੜੇ ਪਾਲਿਸੀ ਦੇ ਵਿੱਚ ਜਿਹੜੀਆਂ ਵੱਡੀਆਂ ਚੇਂਜਸ ਦੀ ਜਿਹੜੀ ਆ ਉਹ ਜ਼ਰੂਰਤ ਆ। ਲੋਕਾਂ ਨੇ ਮੰਨਣਾ ਦੇਖੋ ਗੁਰਜਸਪਾਲ ਮਨੀ ਦੇ ਨਾਲ ਆ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਜੇ ਉਹਨਾਂ ਦੇ ਜੀ, ਪੱਲਿਓਂ ਜ਼ਿਆਦਾ ਜਾਣ ਲੱਗ ਗਏ ਫਿਰ ਉਹਨਾਂ ਨੂੰ ਮਾੜੀ ਲੱਗਣੀ ਆ।
ਜੇ ਉਹਨਾਂ ਨੇ ਹਾਂਜੀ ਬਦਲੇ ਉਹਨੂੰ ਕੁਝ ਮਿਲਣ ਲੱਗ ਗਿਆ, ਫਿਰ ਲੋਕ ਜਿਹੜੇ ਉਹ ਕਰ ਲੈਣਗੇ। ਜਿੱਦਾਂ ਈਵੀਜ਼ ਦਾ ਦੌਰ ਆ, ਆਪਾਂ ਦੇਖਿਆ ਹਾਂਜੀ ਹੁਣ ਘਟ ਜਾਣਾ, ਕਿਉਂਕਿ ਹਾਂਜੀ ਈਵੀ ਦੀ ਜਿਹੜੀ ਸਬਸਿਡੀ ਉਹਨਾਂ ਨੇ ਬੰਦ ਕਰ ਦੇਣੀ, ਟੈਕਸ ਜੀ ਕੱਟ ਜਿਹੜੇ ਆ ਉਹ ਬੰਦ ਕਰ ਦੇਣੇ, ਉਹ ਘਟ ਜਾਣਾ ਆ। ਦੂਜੇ ਪਾਸੇ ਕੰਮ ਜਿਹੜਾ ਉਹ ਤੇਜ਼ ਹੋ ਜਾਣਾ ਆ, ਤੇ ਜਿੰਨਾ ਚਿਰ ਉਹ ਮਿਲਦੇ ਰਹਿਣੇ, ਲੋਕਾਂ ਨੇ ਕਹਿਣਾ ਵੀ ਹਾਂ ਹਾਂ ਇਹ ਵਧੀਆ ਆ, ਉਹੀ ਚੀਜ਼ ਬਾਅਦ ਚ ਮਾੜੀ ਹੋ ਜਾਂਦੀ। ਸੋ ਇਹ ਬਹੁਤ ਰਿਲੇਟਿਵ ਪਰਸਪੈਕਟਿਵ ਲੋਕ ਬਣਾ ਕੇ ਬਹਿ ਜਾਂਦੇ ਆ। ਕਈ ਜਾਣੇ ਬੜੀ ਸ਼ਿੱਦਤ ਦੇ ਨਾਲ ਲੱਗੇ ਰਹਿੰਦੇ ਇਸ ਚੀਜ਼ ਦੇ ਉੱਤੇ, ਜੀ ਪਰ ਮੋਸਟਲੀ ਜਿਹੜਾ ਉਹ ਕਾਫੀ ਜ਼ਿਆਦਾ ਮੈਂ ਕਹੂੰਗਾ ਵੀ ਨਿੱਤ ਆਏ ਦਿਨ ਉਹਨਾਂ ਦੇ ਜਿਹੜੇ ਪਰਸਪੈਕਟਿਵ ਆ ਇਸ ਦੇ ਵਿੱਚ ਚੇਂਜ ਆਪਣੇ ਉਸ ਹਿਸਾਬ ਦੇ ਨਾਲ ਕਰ ਲੈਂਦੇ ਆ ਜੀ। ਜੀ ਤੇ ਗੁਰਜਸਪਾਲ, ਆਪਾਂ ਇੱਥੇ ਇੱਕ ਬ੍ਰੇਕ ਲੈ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਵਾਪਸ ਮੁੜਦੇ ਹਾਂ ਤੇ ਹੋਰ ਚੀਜ਼ਾਂ ਦੇ ਉੱਤੇ ਗੱਲਬਾਤ ਕਰਾਂਗੇ। ਜਿਹੜਾ US ਕੈਨੇਡਾ ਦੀ ਜਿਹੜੀ ਟ੍ਰੇਡ ਡੀਲ ਆ, ਉਹਦੇ ਵਿੱਚ ਕੀ ਅੱਗੇ ਚੱਲ ਰਿਹਾ ਆ, ਦਿਨ ਨਜ਼ਦੀਕ ਆ ਰਿਹਾ, ਉਹਦੇ ਬਾਰੇ ਆਪਾਂ ਕਰਦੇ ਹਾਂ ਗੱਲਬਾਤ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਜੀ ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਆਪ ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਮੈਂ ਰਾਜਕਨਵੀਰ ਸਿੰਘ, ਜਿਹੜੇ ਹੋਏ ਨੇ ਮੇਰੇ ਨਾਲ ਕੈਨੇਡਾ ਤੋਂ ਗੁਰਜਸਪਾਲ ਸਿੰਘ। ਗੁਰਜਸਪਾਲ ਸਿੰਘ ਜੀ, ਆਇਆਂ ਨੂੰ ਇੱਕ ਵਾਰੀ ਫੇਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਰਨਵੀਰ ਸਿੰਘ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਦਾ ਇੱਕ ਵਾਰੀ ਫੇਰ ਸਤਿ ਸਵਾਗਤ ਹੈ ਜੀ। ਅੱਛਾ ਗੁਰਜਸਪਾਲ, ਹੁਣ ਆਪਾਂ ਗੱਲ ਕਰਦੇ ਹਾਂ US ਕੈਨੇਡਾ ਟ੍ਰੇਡ ਡੀਲ ਨੂੰ, ਜਿਹੜਾ ਉਹ ਲੈ ਕੇ ਟ੍ਰੇਡ ਟਾਕਸ ਜਿਹੜੀਆਂ ਉਹ ਚੱਲੀਆਂ। ਤੁਹਾਡੇ ਨਵੇਂ ਬਣੇ ਨੇ ਪ੍ਰਧਾਨ ਮੰਤਰੀ, ਸਾਡੇ ਨਵੇਂ ਬਣੇ ਨੇ ਰਾਸ਼ਟਰਪਤੀ, ਸੋ ਆਪਸ ਦੇ ਵਿੱਚ ਮੁਲਾਕਾਤ ਹੋਈ, ਆ ਕੇ ਵੀ ਜਿਹੜੇ ਉੱਥੇ ਵਾਪਸ ਗਏ। ਜੀ ਆਈ ਥਿੰਕ ਜਿਹੜੀ ਡੈਡਲਾਈਨ ਆ 21 ਜੁਲਾਈ ਵਾਲੀ ਉਹ ਆ ਰਹੀ ਆ। ਕੈਨੇਡਾ ਦੇ ਵਿੱਚ ਕੀ ਉਸ ਨੂੰ ਡੈਡਲਾਈਨ ਮੰਨਿਆ ਜਾ ਰਿਹਾ ਕਿ ਨਹੀਂ? ਨਹੀਂ, ਬਿਲਕੁਲ ਉਹਨੂੰ ਕਾਫੀ ਸੀਰੀਅਸਲੀ ਡੈਡਲਾਈਨ ਮੰਨਿਆ ਜਾ ਰਿਹਾ ਹੈ। ਸੋ ਜਦੋਂ ਪ੍ਰਧਾਨ ਮੰਤਰੀ ਕਾਰਨੀ ਵਾਈਟ ਹਾਊਸ ਦੇ ਵਿੱਚ ਗਏ ਸੀਗੇ ਤੇ ਉੱਥੇ ਉਹਨਾਂ ਨੇ ਨਵੀਂ ਸਿਕਿਉਰਿਟੀ ਤੇ ਇਕਨੋਮਿਕ ਪਾਰਟਨਰਸ਼ਿਪ ਦੀ ਜਿਹੜੀ ਇੱਕ ਸੰਧੀ ਹੈ ਉਹ ਸ਼ੁਰੂ ਕੀਤੀ ਸੀਗੀ ਵੀ ਯਾਰ ਨਵੇਂ ਸਿਰਿਓਂ ਕਰਕੇ ਜਿਹੜੇ ਪ੍ਰੈਜ਼ੀਡੈਂਟ ਟਰੰਪ ਨੇ ਜਿਹੜੇ ਸਾਡੇ ਤੇ ਜਿੰਨੇ ਵੀ ਟੈਰਿਫਸ ਲਾਏ ਹੋਏ ਨੇ ਉਹ ਇਸੇ ਗੱਲ ਕਰਕੇ ਲਾਏ ਹੋਏ ਨੇ ਨਾ ਵੀ ਅਸੀਂ ਬਾਰਡਰ ਤੇ ਜ਼ਿਆਦਾ ਲੈਕਸ ਆ ਤੇ ਉਹਦੇ ਕਰਕੇ ਜਿਹੜੀ ਫੈਂਟਾਨਿਲ US ਦੇ ਵਿੱਚ ਜਾ ਰਹੀ ਹੈ। ਸੋ ਕੱਲੀ ਇਕਨੋਮਿਕ ਪਾਰਟਨਰਸ਼ਿਪ ਨਹੀਂ, ਸੋ ਉਹਦੇ ਵਿੱਚ ਜਿਹੜੀਆਂ ਇਕਨੋਮਿਕ ਟਰਮਸ ਵੀ ਜਿਹੜੀਆਂ ਡਿਫਾਈਨ ਕੀਤੀਆਂ ਜਾ ਰਹੀਆਂ ਨੇ। ਸੋ ਹੁਣ ਜਿਵੇਂ US ਨੇ ਸਾਰੀ ਦੁਨੀਆ ਦੇ ਵਿੱਚ ਹੀ ਜਿਹੜਾ ਟ੍ਰੇਡ ਵਾਰ ਚੱਲ ਰਿਹਾ, ਸੋ ਉਹਦੇ ਤੇ ਮਤਲਬ ਸਭ ਤੋਂ ਪਹਿਲਾਂ ਮੇਰੇ ਖਿਆਲ ਨਾਲ ਕੈਨੇਡਾ ਤੋਂ ਹੀ ਸ਼ੁਰੂ ਹੋਇਆ। ਕਹਿੰਦੇ ਵੀ ਆਪਣੇ ਰਾਸ਼ਟਰਪਤੀ ਟਰੰਪ ਨੇ 14 ਨਵੇਂ ਹੋਰ ਮੁਲਕਾਂ ਨੂੰ ਵੀ ਜਿਹੜੀ ਇਹ ਚਿੱਠੀ ਭੇਜੀ ਹੈ ਵੀ ਹਾਂਜੀ ਹਾਂ ਵੀ ਆਪਾਂ 25% ਤੋਂ ਲੈ ਕੇ 40% ਤੱਕ ਜਿਹੜੇ ਟੈਰਿਫਸ ਲਾਈ ਜਾਣਗੇ। ਥੈਂਕਫੁਲੀ ਕੈਨੇਡਾ ਉਹਨਾਂ 14 ਮੁਲਕਾਂ ਦੇ ਵਿੱਚ ਨਹੀਂ ਹੈਗਾ। ਕੈਨੇਡਾ ਨੂੰ ਇਹ ਲੱਗਦਾ ਵੀ ਜਿਹੜੀ ਸਾਡੀ ਸਿਚੁਏਸ਼ਨ ਹੈ ਉਹ ਥੋੜੀ ਜਿਹੀ ਡਿਫਰੈਂਟ ਆ, ਕਿਉਂਕਿ ਜਿਹੜਾ ਕੈਨੇਡਾ ਤੇ ਅਮਰੀਕਾ ਦੀ ਜਿਹੜੀ ਇਕਨੋਮੀ ਹੈ ਉਹ ਆਪਸ ਦੇ ਵਿੱਚ ਬਹੁਤ ਜ਼ਿਆਦਾ ਇੰਟਰਟਵਾਈਨਡ ਹੈ ਵੀ ਕਾਈਂਡ ਆਫ, ਜੇ ਆਪਾਂ 58ਵੀਂ ਸਟੇਟ ਤਾਂ ਨਹੀਂ ਕਹਿ ਸਕਦੇ, ਪਰ ਬਹੁਤ ਜ਼ਿਆਦਾ ਇੱਕ ਦੂਜੇ ਤੇ ਮਤਲਬ ਅਮਰੀਕਾ ਦੀ ਇਕਨੋਮੀ ਘੱਟ ਡਿਪੈਂਡੈਂਟ ਹੈ ਕੈਨੇਡਾ ਤੇ, ਪਰ ਸਟਿਲ ਜਿਹੜਾ ਕੈਨੇਡਾ ਅਮਰੀਕਾ ਦਾ ਸਭ ਤੋਂ ਵੱਡਾ ਟ੍ਰੇਡਿੰਗ ਪਾਰਟਨਰ ਤਾਂ ਹੈ ਹੀ ਹੈ। ਸੋ ਉਹਦੇ ਨਾਲ ਜਿਹੜੇ ਸਾਡੇ ਨੈਗੋਸ਼ੀਏਟਰ ਹੈਗੇ ਉਹਨਾਂ ਨੂੰ ਲੱਗਦਾ ਵੀ ਸਾਡੇ ਕੋਲੇ ਥੋੜਾ ਜਿਹਾ ਬੈਟਰ ਨੈਗੋਸ਼ੀਏਸ਼ਨ ਦੇ ਚਾਂਸ ਹੈਗੇ ਆ, ਹਨਾ। ਤੇ ਜਿਹੜੀ ਦੂਜੀ ਗੱਲ ਹੈਗੀ ਆ, ਜਿਹੜੇ ਅਮਰੀਕਨ ਲੋਕੀ ਆ ਜਿਨ੍ਹਾਂ ਦੇ ਵਿੱਚ ਟਰੰਪ ਦਾ ਇੱਕ ਬਹੁਤ ਵੱਡਾ ਵੋਟਰ ਬੇਸ ਵੀ ਆ, ਉਹ ਵੀ ਕੈਨੇਡਾ ਨਾਲ ਬਹੁਤ ਸਿੰਪਥੀ ਰੱਖਦੇ ਆ। ਸੋ ਜਿਹੜੀਆਂ ਸਟੇਟਾਂ ਨੇ ਉਹ ਕੈਨੇਡਾ ਨਾਲ, ਉਹ ਕੈਨੇਡਾ ਦੇ ਨੇੜੇ ਆ, ਉਹਨਾਂ ਨੂੰ ਕੈਨੇਡਾ ਕੋਈ ਬਾਹਰਲਾ ਮੁਲਕ ਜਾਂ ਕੋਈ ਬਗਾਨਾ ਮੁਲਕ ਨਹੀਂ ਲੱਗਦਾ। ਹਾਂ, ਸੋ ਉਹਦੇ ਨਾਲ ਜਿਹੜੀ ਨੈਗੋਸ਼ੀਏਸ਼ਨ ਆ ਉਹਦੇ ਵਿੱਚ ਥੋੜੀ ਪਾਵਰ ਮਿਲਦੀ ਹੈ। ਸੋ ਜਿਹੜੀ ਇਹ ਹੁਣ ਚੱਲ ਰਹੀ ਹੈ ਜਿਹੜੀ ਸਾਰੀ ਨੈਗੋਸ਼ੀਏਸ਼ਨ ਆ, ਉਹਦੇ ਵਿੱਚ ਜਿਹੜੇ ਕੈਨੇਡੀਅਨ ਪਾਲਿਸੀ ਮੇਕਰ ਹੈਗੇ ਆ, ਜਿਹੜੇ ਕੈਨੇਡੀਅਨ ਜਿਹੜੀ ਇਹਨਾਂ ਨੇ ਬੰਦੇ ਕੈਨੇਡਾ ਦੇ ਬਿਹਾਫ ਤੇ ਅਮਰੀਕਾ ਨਾਲ ਨੈਗੋਸ਼ੀਏਸ਼ਨ ਕਰ ਰਹੇ ਆ, ਉਹ ਕਿਉਂਕਿ ਜਿਹੜੀ 21 ਜੁਲਾਈ ਆ ਬਹੁਤ ਨੇੜੇ ਆ ਰਹੀ ਹੈ, ਸੋ ਉਹਨਾਂ ਦਾ ਜ਼ੋਰ ਲੱਗਿਆ ਹੋਇਆ ਵੀ ਯਾਰ 21 ਜੁਲਾਈ ਤੱਕ ਜਿਹੜੀਆਂ ਸਾਰੀਆਂ ਡਿਟੇਲਸ ਆ ਉਹ ਆਇਰਨ ਆਊਟ ਕਰਕੇ ਫਾਈਨਲਾਈਜ਼ ਕਰ ਲਈਆਂ ਜਾਣ, ਹਨਾ। ਵੀ ਕਿਉਂਕਿ ਉਹਦਾ ਮਤਲਬ ਇਹ ਵੀ ਹੋ ਸਕਦਾ ਨਾ ਵੀ ਜੇ ਉਹ ਜਿੰਨੀ ਛੇਤੀ ਫਾਈਨਲਾਈਜ਼ ਹੋਣਗੀਆਂ, ਹੋ ਸਕਦਾ ਜਿਹੜੇ 25% ਟੈਰਿਫ ਇਸ ਵੇਲੇ ਲੱਗੇ ਹੋਏ ਨੇ, ਹਨਾ, ਸੋ ਜਿਹੜੇ ਸਾਡੇ ਤੇਲ ਦੇ ਉੱਤੇ, ਪੋਟਾਸ਼ ਦੇ ਉੱਤੇ, ਸਟੀਲ ਦੇ ਉੱਤੇ ਜਿਹੜੇ ਸਾਰੇ ਟੈਰਿਫਸ ਪ੍ਰੈਜ਼ੀਡੈਂਟ ਟਰੰਪ ਨੇ ਲਾਏ ਹੋਏ ਨੇ, ਵੀ ਹੋ ਸਕਦਾ ਵੀ ਉਹਨਾਂ ਡਿਟੇਲਸ ਤੋਂ ਬਾਅਦ ਜਿਹੜੇ ਉਹ ਟੈਰਿਫ ਘਟਾਏ ਜਾਣ ਜਾਂ ਉਹਨਾਂ ਨੂੰ ਲਿਮਿਟ ਕੀਤਾ ਜਾ ਸਕੇ, ਜਿਹਦੇ ਨਾਲ ਕੈਨੇਡਾ ਦੀ ਇਕਨੋਮੀ, ਕਿਉਂਕਿ ਕੈਨੇਡਾ ਦੀ ਇਕਨੋਮੀ ਤੇ ਜੇ ਤੁਸੀਂ ਇਸ ਵੇਲੇ ਕੈਨੇਡਾ ਦੇ ਵਿੱਚ ਟਰੱਕਿੰਗ ਕੰਪਨੀਜ਼ ਨਾਲ ਗੱਲ ਕਰੋ, ਜੇ ਤੁਸੀਂ ਕਿਸੇ ਇੰਡਸਟਰੀ ਨਾਲ ਗੱਲ ਕਰੋ, ਇਵਨ ਫਾਰਮਰਸ ਨਾਲ ਗੱਲ ਕਰੋ, ਜਿਹੜੇ ਇਹ ਟੈਰਿਫਸ ਨੇ ਉਹਨਾਂ ਦਾ ਅਸਰ ਬਹੁਤ ਮਹਿਸੂਸ ਹੋ ਰਿਹਾ ਹੈ। ਅੱਛਾ, ਠੀਕ ਆ। 10% ਦਾ એનર્ਜੀ ਦੇ ਉੱਤੇ ਹੈ, ਪੋਟਾਸ਼ ਦੇ ਉੱਤੇ ਹੈ 10% ਦਾ, ਬਹੁਤ ਜ਼ਿਆਦਾ ਗੁੱਡਸ ਦੇ ਉੱਤੇ 25% ਦਾ, ਹਨਾ। ਸੋ ਜਿਹੜੀਆਂ ਚੀਜ਼ਾਂ ਕੁਜ਼ਮਾ ਦੇ ਅੰਦਰ ਨਹੀਂ ਆਉਂਦੀਆਂ ਉਹਨਾਂ ਦੇ ਉੱਤੇ ਕਾਫੀ ਜ਼ਿਆਦਾ ਟੈਰਿਫਸ ਹੈਗੇ ਨੇ, ਹਨਾ।
ਸੋ ਉਹਨਾਂ ਦਾ ਅਸਰ ਸਾਰੀਆਂ ਇੰਡਸਟਰੀਜ਼ ਤੇ ਪੈ ਰਿਹਾ। ਸੋ ਲੋਕੀ ਐਂਕਸ਼ੀਅਸ ਨੇ, ਉਹ ਚਾਹੁੰਦੇ ਨੇ ਵੀ ਯਾਰ ਇਹ ਛੇਤੀ ਤੋਂ ਛੇਤੀ ਜਿਹੜੀ ਡੀਲ ਹੈਗੀ ਆ ਉਹ ਉੱਤੇ ਪਹੁੰਚਿਆ ਜਾਵੇ। ਜਿਹੜੀ ਇੱਕ ਅਨਸਰਟਨਟੀ ਕਰਕੇ ਬਿਜ਼ਨਸ 'ਚ ਬੰਦਾ ਇਨਵੈਸਟ ਵੀ ਨਹੀਂ ਨਾ ਕਰ ਸਕਦਾ ਹੁੰਦਾ। ਹੁਣ ਜੀ, ਮੰਨ ਜੀ। ਲਓ ਤੁਸੀਂ $1 ਮਿਲੀਅਨ ਆਪਣੇ ਬਿਜ਼ਨਸ 'ਚ ਇਨਵੈਸਟ ਕਰਨਾ ਚਾਹੁੰਦੇ ਹੋ, ਹਨਾ? ਹਮ, ਕਿੱਥੇ ਤਾਂ ਤੁਸੀਂ ਹੋਊਗਾ ਵੀ ਯਾਰ ਮੈਂ ਇਨਵੈਸਟ ਕਰਾਂ, ਮੇਰਾ ਬਿਜ਼ਨਸ ਵਧੂਗਾ। ਕਿੱਥੇ ਤੁਸੀਂ ਹੋਊਗਾ ਵੀ ਯਾਰ ਪਤਾ ਨਹੀਂ ਕੱਲ ਨੂੰ ਕੋਈ ਨਵਾਂ ਟੈਰਿਫ ਨਾ ਆ ਜਾਵੇ, ਮੈਂ ਪੈਸੇ ਸਾਂਭ ਕੇ ਰੱਖ ਲਵਾਂ, ਮੈਨੂੰ ਲੋੜ ਨਾ ਪਏ, ਹਨਾ? ਸਹੀ ਗੱਲ ਹੈ। ਉਹਦੇ ਕਰਕੇ ਕਿਉਂਕਿ ਤੁਸੀਂ ਇਨਵੈਸਟ ਨਹੀਂ ਕਰ ਰਹੇ, ਗਰੋਥ ਰੁਕ ਜਾਂਦੀ ਹੈ। ਉਹਦਾ ਸਾਰੇ ਕਿਤੇ ਹੀ ਕੈਨੇਡਾ ਦੇ ਵਿੱਚ ਜਿਹੜਾ ਟੈਰਿਫਸ ਦਾ ਪੂਰਾ ਹੀ ਅਸਰ ਦੇਖਣ ਨੂੰ ਮਿਲ ਰਿਹਾ, ਠੀਕ ਹੈ ਨਾ? ਸਾਡੀ ਹਾਊਸਿੰਗ ਮਾਰਕੀਟ ਸਲੋ ਹੋਈ ਹੋਈ ਆ, ਜਿਹੜੀਆਂ ਚੀਜ਼ਾਂ ਨੇ ਉਹ ਮਹਿੰਗੀਆਂ ਹੋਈਆਂ ਨੇ, ਜਿਹੜੇ ਕਿਉਂਕਿ ਹੁਣ ਕੈਨੇਡਾ ਨੇ ਉਹਦੇ ਅਪੋਜ਼ਿੰਗ ਟੈਰਿਫਸ ਲਾਏ ਹੋਏ ਨੇ, ਜਿਹੜੇ ਰਿਟੈਲੀਏਟਰੀ ਟੈਰਿਫਸ ਲਾਏ ਹੋਏ ਨੇ ਅਮਰੀਕਾ ਦੀਆਂ ਚੀਜ਼ਾਂ ਦੇ ਉੱਤੇ। ਸੋ ਹੁਣ ਜੇ ਤੁਸੀਂ ਅਮਰੀਕਾ ਦੇ ਵਿੱਚੋਂ ਈਵਨ ਮੈਨੂੰ ਪਿਛਲੇ ਹਫਤੇ ਮੇਰੇ ਐਮਾਜ਼ੋਨ ਤੇ ਕੋਈ ਪੈਕੇਜ ਆਇਆ ਜਿਹੜਾ ਕਿ ਅਮਰੀਕਾ ਤੋਂ ਸ਼ਿਪ ਹੋਇਆ ਸੀਗਾ। ਅੱਛਾ। ਜੇ ਉਹ ਪਹਿਲੀਆਂ 'ਚ ਹੋਇਆ ਹੁੰਦਾ ਉੱਤੇ ਕੋਈ ਨਹੀਂ ਸੀ ਪੈਣਾ। ਮਤਲਬ ਤੁਸੀਂ ਮੰਨੋਗੇ ਵੀ $100 ਦੀ ਚੀਜ਼ ਸੀਗੀ, ਉਹਦੇ ਤੇ $35 ਡਿਊਟੀ ਲੱਗ ਕੇ ਮੁੜ ਕੇ $25-30 ਪ੍ਰੋਸੈਸਿੰਗ ਫੀਸ ਪੈ ਗਈ। ਉਹ ਜਿਹੜੀ $100 ਦੀ ਚੀਜ਼ ਮੈਨੂੰ $170 ਦੀ ਪਈ। ਅੱਛਾ, ਅੱਗੇ ਉਦਾਂ 100 ਦੀ ਪੈਣੀ ਸੀ। ਹਾਂ, ਉਦਾਂ 100 ਦੀ ਪੈਣੀ ਸੀਗੀ, ਹਨਾ? ਨਹੀਂ, ਪ੍ਰੋਸੈਸਿੰਗ ਫੀਸ ਤਾਂ ਲੱਗਣੀ ਸੀ ਫਿਰ ਵੀ, ਕਿ ਨਹੀਂ? ਇਹ ਜੇ ਉਹਦੇ ਤੇ ਡਿਊਟੀ ਨਾ ਹੁੰਦੀ ਫਿਰ ਪ੍ਰੋਸੈਸਿੰਗ ਫੀਸ ਨਹੀਂ ਸੀ ਨਾ ਲੱਗਣੀ। ਅੱਛਾ, ਠੀਕ। ਪ੍ਰੋਸੈਸਿੰਗ ਫੀਸ ਹੈ ਹੀ ਤਾਂ ਕਿਉਂਕਿ ਹੁਣ ਨਵੇਂ ਸਿਰ ਤੋਂ ਉਹਨਾਂ ਨੂੰ ਟੈਰਿਫ ਲਾਉਣੇ ਪੈ ਰਹੇ ਆ। DHL ਰਾਹੀਂ ਸ਼ਿਪ ਹੋਈ ਹੈ ਨਾ। DHL ਨੂੰ ਉਹ ਆਪਣੀ ਸਪਲਾਈ ਚੇਨ ਦੇ ਵਿੱਚੋਂ ਕੱਢ ਕੇ ਜਿਹੜਾ ਸਾਡਾ ਹੈਗਾ ਉਹਦੇ ਕੋਲ ਲੈ ਕੇ ਜਾਣਾ ਪਿਆ। ਜਿਹੜੇ ਸਾਡੇ ਕਸਟਮਸ ਐਂਡ ਬਾਰਡਰ ਪੈਟਰੋਲ ਜਿਹੜਾ ਸਾਡਾ ਹੈਗਾ, ਜਿਹੜਾ ਕੈਨੇਡੀਅਨ ਕਸਟਮਸ ਹੈਗਾ, ਉਹਨਾਂ ਕੋਲ ਲੈ ਕੇ ਜਾਣਾ ਪਿਆ। ਤੇ ਉਹ $35, ਉਹਨਾਂ ਨੇ ਤਾਂ $35 ਹੀ ਚਾਰਜ ਕੀਤੇ, ਪਰ DHL ਕਹਿੰਦਾ ਵੀ ਕਿਉਂਕਿ ਸਾਨੂੰ ਉਹ ਐਕਸਟਰਾ ਕੰਮ ਕਰਨਾ ਪਿਆ, ਉਹਦੇ $25 ਤੇ $10 ਪਤਾ ਨਹੀਂ ਹੋਰ ਕੋਈ ਚੀਜ਼। ਇਦਾਂ ਟ੍ਰਿਕਲ ਇਦਾਂ ਹੁੰਦਾ ਹੈ ਟੈਰਿਫ ਥੱਲੇ ਨੂੰ, ਹੈ ਜੀ। ਇਹ ਤਾਂ ਇੱਕ ਮੈਂ ਬੜੀ ਛੋਟੀ ਗੱਲ ਦੱਸ ਰਿਹਾ ਹਾਂ ਨਾ। ਜਿਹੜੀਆਂ ਵੱਡੀਆਂ ਫੈਕਟਰੀਜ਼ ਆ ਉਹਨਾਂ ਦੇ ਉੱਤੇ ਇਸ ਚੀਜ਼ ਦਾ ਕਿੱਡਾ ਵੱਡਾ ਅਸਰ ਹੋਊਗਾ। ਇਹਦੇ ਵਿੱਚ ਇੱਕ ਜਿਹੜਾ ਰਾਹਤ ਦਾ ਸਾਈਨ ਜਿਹੜਾ ਆਇਆ 2 ਹਫ਼ਤੇ ਪਹਿਲਾਂ, ਕੈਨੇਡਾ ਇੱਕ ਡਿਜੀਟਲ ਟੈਕਸ ਲਾਉਂਦਾ ਹੈਗਾ। ਜਿਹੜੀਆਂ ਕੰਪਨੀਆਂ ਜਿਨ੍ਹਾਂ ਦਾ ਕੋਈ ਫਿਜ਼ੀਕਲ ਪ੍ਰੋਡਕਟ ਨਹੀਂ ਹੈਗਾ, ਪਰ ਜਿਨ੍ਹਾਂ ਦੇ ਸੌਫਟਵੇਅਰ ਪ੍ਰੋਡਕਟਸ ਹੈਗੇ, ਹਨਾ? ਜਿਵੇਂ ਫੇਸਬੁੱਕ ਹੈ, YouTube ਹੈ। ਇਵਨ ਜਿਹੜੀ ਮੇਰੀ ਆਪਣੀ ਕੰਪਨੀ ਹੈ, ਮੈਂ ਅਮਰੀਕਾ ਦੇ ਵਿੱਚ ਬਿਜ਼ਨਸ ਕਰਦਾ, ਮੈਂ ਅਮਰੀਕਨ ਬਿਜ਼ਨਸਿਸ ਲਈ ਮੈਂ ਉਹਨਾਂ ਨੂੰ ਟੈਕਨੋਲੋਜੀ ਸੋਲਿਊਸ਼ਨਸ ਦਿੰਦਾ, ਮੈਂ ਉਹਨਾਂ ਲਈ ਵੈਬਸਾਈਟਸ ਬਣਾਉਣਾ, ਜਾਂ ਮੈਂ ਉਹਨਾਂ ਨੂੰ AI ਕਲਾਇੰਟਸ ਉਹਨਾਂ ਦੇ ਬਣਾਉਣਾ। ਸੋ ਉਹਨਾਂ ਦੇ ਵਿੱਚ ਵੀ ਜੇ ਹੁਣ ਜਦੋਂ ਮੈਂ ਅਮਰੀਕਨ ਕਿਸੇ ਕੰਪਨੀ ਨੂੰ ਚਾਰਜ ਕਰਦਾ, ਤਾਂ ਉਹ ਜਿਹੜੇ ਸਾਰੇ ਦੇ ਸਾਰੇ ਪੈਸੇ ਆ ਉਹ ਮੈਨੂੰ ਐਜ਼ ਇਟ ਇਜ਼ ਕੈਨੇਡਾ ਦੇ ਵਿੱਚ ਆ ਜਾਂਦੇ ਆ। ਮੈਂ ਕੈਨੇਡਾ ਦੇ ਵਿੱਚ ਆਪਣੀ ਇਨਕਮ ਦੇ ਉੱਤੇ ਟੈਕਸ ਦਿੰਦਾ। ਅਮਰੀਕਾ ਮੇਰੇ ਤੋਂ ਕੋਈ ਟੈਕਸ ਨਹੀਂ ਚਾਰਜ ਕਰਦਾ। ਸੋ ਇਦਾਂ ਹੀ ਅਮਰੀਕਾ ਵਾਲੇ ਬਿਜ਼ਨਸ ਲਈ ਹੈ। ਜੇ ਕਿਸੇ ਅਮਰੀਕਾ ਦੇ ਬਿਜ਼ਨਸ ਨੇ ਕੈਨੇਡਾ ਦੇ ਵਿੱਚ ਡਿਜੀਟਲ ਬਿਜ਼ਨਸ ਕਰਨਾ, ਜਿਹਦੇ ਵਿੱਚ ਕੋਈ ਫਿਜ਼ੀਕਲ ਗੁੱਡ ਦਾ ਆਦਾਨ ਪ੍ਰਦਾਨ ਨਹੀਂ ਹੋ ਰਿਹਾ, ਉਹਦੇ ਤੇ ਕੋਈ ਟੈਕਸ ਹੈ ਨਹੀਂਗਾ। ਉਹ ਕੈਨੇਡਾ ਲਾਉਣ ਲੱਗਾ ਸੀਗਾ, ਤੇ ਉਹਦੇ ਤੇ ਫਿਰ ਪ੍ਰੈਜ਼ੀਡੈਂਟ ਟਰੰਪ ਨੇ ਰਾਈਟ ਅਵੇ ਸਾਰਾ ਕੁਝ ਸ਼ਟ ਡਾਊਨ ਕਰਕੇ ਕਹਿੰਦੇ ਵੀ ਨਹੀਂ ਵੀ ਇਹ ਤਾਂ ਫਿਰ ਮੈਂ ਸਾਰੀਆਂ ਕਰਨ ਲੱਗਿਆ। ਗੱਲਬਾਤ ਹੀ ਖਤਮ ਕਰਤੀ ਸੀ ਉਦੋਂ। ਹਾਂਜੀ, ਹਾਂ। ਸੋ ਉਹ ਉਸ ਡਿਸੀਜਨ ਨੂੰ ਰਿਵਰਟ ਕੀਤਾ, ਤਾਂ ਕਰਕੇ ਜਿਹੜੀ ਇਹ ਨੈਗੋਸ਼ੀਏਸ਼ਨ ਆ ਉਹ ਅੱਗੇ ਵਧਾਈ ਜਾ ਸਕੇ। ਸੋ ਜਿਹੜੇ ਕੈਨੇਡੀਅਨ ਬਿਜ਼ਨਸਿਸ ਆ, ਮੈਨੂੰ ਲੱਗਦਾ ਵੀ ਕਿਉਂਕਿ ਅਮਰੀਕਾ ਫੇਰ ਵੀ ਕੈਨੇਡਾ ਬਾਰੇ ਉਹਨਾਂ ਜ਼ਿਆਦਾ ਨਹੀਂ ਸੋਚਦਾ ਹੋਣਾ, ਕੈਨੇਡਾ ਨੂੰ ਹਮੇਸ਼ਾ ਅਮਰੀਕਾ ਬਾਰੇ ਸੋਚਣਾ ਪੈਂਦਾ। ਠੀਕ ਹੈ ਨਾ? ਤੇ ਵੱਡੇ ਭਰਾ ਦਾ ਕਹਿ ਲਓ ਜਾਂ ਜਿੱਦਾਂ ਜਿਹੜਾ ਵੀ ਮਰਜ਼ੀ ਰਿਸ਼ਤੇ ਵਾਲਾ ਜਿਹੜਾ ਤੁਸੀਂ ਦੇਖ ਲਓ, ਵੀ ਉਹ ਚੀਜ਼ ਦਾ ਅਸਰ ਤਾਂ ਪੈਂਦਾ ਹੀ ਆ। ਇਕਨੋਮੀ ਦਾ ਫਰਕ ਬਹੁਤ ਆ ਨਾ ਫਿਰ, ਜਿੱਦਾਂ ਤੁਸੀਂ ਕਿਹਾ ਵੀ ਡਿਪੈਂਡੈਂਸੀ ਬਹੁਤ ਆ ਤੁਹਾਡੀ US ਦੇ ਉੱਤੇ। ਉਦਾਂ ਵੀ US ਦੀ ਫਿਰ ਨੰਬਰ 1 ਇਕਨੋਮੀ ਹੈ, ਕੈਨੇਡਾ ਥੋੜਾ ਜਿਹਾ ਆਬਵੀਅਸਲੀ ਉੱਤੋਂ ਥੱਲੇ ਆ। ਸੋ ਫਰਕ ਤਾਂ ਜਿਹੜਾ ਉਹ ਚੀਜ਼ਾਂ ਦਾ ਇਹਨਾਂ ਪਾਲਿਸੀਜ਼ ਦਾ ਵੇਖਣਾ ਹੀ ਪੈਣਾ ਉਹਨਾਂ ਨੂੰ। ਸੋ ਜਿਹੜੀ 21 ਜੁਲਾਈ ਵਾਲੀ ਡੈਡਲਾਈਨ ਹੈ ਉਹ ਕਾਫੀ ਜ਼ਿਆਦਾ ਇੰਪੋਰਟੈਂਟ ਹੈ। ਤੇ ਜਿਹੜੇ ਕੈਨੇਡੀਅਨ ਪਾਲਿਸੀ ਮੇਕਰ ਹੈ, ਜਿਹੜੇ ਕੈਨੇਡੀਅਨ ਬਿਊਰੋਕਰੈਟਸ ਹੈ, ਜਿਹੜੇ ਵੀ ਇਸ ਦੇ ਵਿੱਚ ਇਨਵੋਲਵਡ ਨੇ, ਉਹਨਾਂ ਨੂੰ ਇਹ ਹੈਗਾ ਵੀ ਛੇਤੀ ਕੁਛ ਨਾ ਕੁਛ ਕਿਸੇ ਨਤੀਜੇ ਤੇ ਪਹੁੰਚਿਆ ਜਾਵੇ, ਤਾਂ ਕਰਕੇ ਇਸ ਅਨਸਰਟਨਟੀ ਨੂੰ ਘਟਾਇਆ ਜਾ ਸਕੇ। ਤੇ ਵੀ ਫਿਰ ਹੁਣ ਜਿਹੜੇ ਪ੍ਰਾਈਮ ਮਿਨਿਸਟਰ ਕਾਰਨੀ ਤਾਂ ਆਏ ਇਸ ਗੱਲ ਤੇ ਵੀ ਮੈਂ ਇਕਨੋਮੀ ਨੂੰ ਦੁਬਾਰਾ ਤੋਰੂੰਗਾ, ਤੇ ਉਹ ਇਕਨੋਮੀ ਨੂੰ ਦੁਬਾਰਾ ਤੋਰਨ ਲਈ ਇਹ ਗੱਲਾਂ ਬੜੀਆਂ ਮਹੱਤਵਪੂਰਨ ਹੋ ਜਾਂਦੀਆਂ ਨੇ। ਮਤਲਬ ਹੋਰ ਵੀ ਸਟੈਪ ਲਏ ਜਾ ਰਹੇ ਨੇ। ਆਪਾਂ ਜਿਹੜੀ ਹੋਰ ਗੱਲਾਂ ਡਿਸਕਸ ਕਰਾਂਗੇ ਵੀ ਬਾਕੀ ਮੁਲਕਾਂ ਨਾਲ ਡਾਇਵਰਸੀਫਾਈ ਕਰਨ ਦੀ ਗੱਲ ਚੱਲ ਰਹੀ ਹੈ, ਤੇ ਅਮਰੀਕਾ ਦੇ ਡਿਪੈਂਡੈਂਸ ਘਟਾਉਣ ਦੀ ਗੱਲ ਇੱਥੇ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਚੱਲ ਰਹੀ ਹੈ, ਹਨਾ? ਪਰ ਸਟਿਲ ਅਮਰੀਕਾ ਨੇ ਇਸ ਵਾਰ ਕੋਈ ਲੌਂਗ ਟਰਮ ਡੀਲ ਜਿਹੜੀ ਉਹ ਚਾਹੁੰਦੇ ਆ ਜਾਂ ਕਿੱਦਾਂ? ਉਦਾਂ ਤੇ ਹੁਣ ਜਿਹੜੀ US MCA ਜਿਹੜੀ ਕੈਨੇਡਾ US ਮੈਕਸੀਕੋ, ਹਾਂਜੀ, ਤੁਹਾਡੇ ਵੱਲੋਂ ਜਿਹੜੀ ਕੁਸਮਾ ਕਹਿੰਦੇ ਆ ਤੇ ਸਾਡੇ ਵੱਲ US MCA ਕਹਿ ਦਿੰਦੇ ਆ ਵੀ ਹਰੇਕ ਜਣਾ ਆਪੋ ਆਪਣੇ ਮੁਲਕ ਨੂੰ ਮੂਹਰੇ ਰੱਖਦਾ ਆ। ਤੇ ਉਹ ਚੀਜ਼ ਵੀ ਹੁਣ ਦੇਖੋ ਵੀ ਮੇਬੀ ਉਹਨਾਂ ਨੇ ਉਦੋਂ ਸੋਚਿਆ ਹੋਊਗਾ ਵੀ ਲੌਂਗ ਟਰਮ ਡੀਲ ਹੋਊਗੀ, ਔਰ ਉਹ ਉਸਨੂੰ ਦੁਬਾਰਾ ਰੀਨੈਗੋਸ਼ੀਏਟ ਜਿਹੜਾ ਹੁਣ ਉਹ ਕੀਤਾ ਜਾ ਰਿਹਾ ਆ। ਲੱਗਦਾ ਵੀ ਕੋਈ ਲੌਂਗ ਟਰਮ ਟ੍ਰੇਡ ਡੀਲ ਬਣ ਸਕਦੀ ਹੈ ਇੱਥੇ?
ਇਹਦੀਆਂ ਸਪੈਸੀਫਿਕੇਸ਼ਨਸ ਨਹੀਂ ਹਜੇ ਬਾਹਰ ਆ ਰਹੀਆਂ ਰਣਵੀਰ ਸਿੰਘ, ਜਿਹੜੀਆਂ ਜੇ ਆਪਾਂ ਕਹਿ ਲਈਏ ਵੀ ਕਿਉਂਕਿ ਜਿਹੜੀ ਕੁਜ਼ਮਾ ਦੀ ਰੀਨੈਗੋਸ਼ੀਏਸ਼ਨ ਨਹੀਂ ਚੱਲ ਰਹੀ, ਕੁਜ਼ਮਾ ਨੂੰ ਹਜੇ ਐਜ਼ ਇਟ ਇਜ਼ ਹੀ ਛੱਡ ਦਿੱਤਾ ਗਿਆ ਹਨਾ। ਸੋ ਇਹਦੇ ਵਿੱਚ ਇਹਨੂੰ ਤਾਂ ਸਿੰਪਲੀ ਜਿਹੜੀਆਂ ਜੋ ਖਬਰਾਂ ਦੇ ਵਿੱਚ ਗੱਲ ਆ ਰਹੀ ਹੈ ਉਹ ਇਹੀ ਹੈ ਵੀ ਸਿਕਿਉਰਿਟੀ ਐਂਡ ਟ੍ਰੇਡ ਪਾਰਟਨਰਸ਼ਿਪ ਜਾਂ ਇਕਨੋਮਿਕ ਪਾਰਟਨਰਸ਼ਿਪ ਹਨਾ। ਸੋ ਉਹਦੇ ਵਿੱਚ ਉਹਦਾ ਕੁਜ਼ਮਾ ਤੇ ਕੀ ਅਸਰ ਹੁੰਦਾ, ਕਿਉਂਕਿ ਜਿਹੜੀ ਦੂਜੀ ਗੱਲ ਹੈ ਨਾ, ਜਿਹੜੀ ਕੁਜ਼ਮਾ ਦੀ ਨੈਗੋਸ਼ੀਏਸ਼ਨ ਆ ਉਹ ਮੈਕਸੀਕੋ ਨੂੰ ਬਾਹਰ ਰੱਖ ਕੇ ਨਹੀਂ ਹੋ ਸਕਦੀ। ਜਿਹੜੀ ਇਹ ਸਾਰੀ ਨੈਗੋਸ਼ੀਏਸ਼ਨ ਹੈ ਇਹ ਕੈਨੇਡਾ ਤੇ ਯੂਐਸ ਦੇ ਵਿੱਚ ਹੋ ਰਹੀ ਹੈ, ਉਹ ਤਿੰਨਾਂ ਦੇ ਦਰਮਿਆਨ ਉਹ ਹੋਣੀ ਆ। ਜਿਹੜਾ ਇਹ ਸਿਰਫ ਤੁਹਾਡੇ ਆਪਣੇ ਇਹ ਬਾਈਲੈਟਰਲ ਟਾਕ ਆ, ਇਹ ਬਾਈਲੈਟਰਲ ਹੈ। ਸੋ ਉਦਾਂ ਹੁਣ ਦੇਖੋ ਜੇ ਇਸ ਚੀਜ਼ ਦੇ ਉੱਤੇ ਟਰੰਪ ਹੋਣਾ ਨੇ ਉਹ ਜਿਹੜਾ ਆਨਲਾਈਨ ਜਿਹੜਾ ਟੈਕਸ ਸੀਗਾ ਉਹ ਬੰਦ ਕਰਵਾਤਾ, ਸੋ ਕਈ ਲੋਕਾਂ ਨੂੰ ਫਾਇਦਾ ਤਾਂ ਹੋਇਆ ਹੀ ਹੋਣਾ। ਬਿਲਕੁਲ ਬਿਲਕੁਲ, ਸਾਰੀਆਂ ਜਿਹੜੀਆਂ ਤੁਸੀਂ ਨੋਟਿਸ ਕੀਤਾ ਹੋਣਾ ਉਸ ਦਿਨ ਜਿਹੜੀਆਂ ਸਟਾਕ ਬਹੁਤ ਚੜੇ, ਸਟਾਕ ਜਿਹੜੇ ਚੜੇ ਆ ਜਿੰਨੀਆਂ ਵੀ ਜਿਹੜੀਆਂ ਸਰਵਿਸ ਪ੍ਰੋਵਾਈਡਰ ਹੈਗੇ ਆ। ਸੋ ਈਵਨ ਮੈਨੂੰ ਤਾਂ ਪਰਸਨਲੀ ਦੇਖੋ ਉਸ ਚੀਜ਼ ਦਾ ਫਾਇਦਾ ਹੋਇਆ, ਕਿਉਂਕਿ ਉਹਦੇ ਚ ਦੋ ਚੀਜ਼ਾਂ ਹੋ ਸਕਦੀਆਂ ਸੀਗੀਆਂ ਨਾ, ਵੀ ਇੱਕ ਤਾਂ ਇਹ ਸੀਗਾ ਵੀ ਅਮਰੀਕਾ ਰਿਟੈਲੀਏਟਰੀ ਲਾ ਦਿੰਦਾ, ਕਿਉਂਕਿ ਕੈਨੇਡਾ ਟੈਕਸ ਲਾਉਣ ਲੱਗਿਆ ਸੀਗਾ, ਉਹਦੇ ਚ ਅਮਰੀਕਾ ਵੀ ਇਹ ਕਰ ਸਕਦਾ ਸੀ ਵੀ ਓਕੇ ਜਿਹੜੀਆਂ ਕੈਨੇਡੀਅਨ ਕੰਪਨੀ ਅਮਰੀਕਾ ਦੇ ਵਿੱਚ ਕੰਮ ਕਰਦੀਆਂ ਸੀ ਉਹਨਾਂ ਨੂੰ ਡਿਜੀਟਲ ਟੈਕਸ ਲਾਉਂਦੇ ਜੀ। ਠੀਕ ਹੈ ਨਾ, ਉਹ ਦੇਖੋ ਤੁਸੀਂ ਇੱਕੋ ਦਮ ਉਹਦੀ ਕਾਸਟ ਵੱਧ ਗਈ, ਹਰ ਇੱਕ ਚੀਜ਼ ਦੀ ਸਰਵਿਸ ਦੀ ਵੱਧ ਜਾਣੀ। ਠੀਕ ਹੈ ਨਾ। ਸੋ ਜਿਹੜਾ ਉਹ ਸਟੈਂਡ ਲਿਆ ਗਿਆ ਮੇਰੇ ਖਿਆਲ ਨਾਲ ਉਹ ਤਾਂ ਠੀਕ ਹੀ ਸੀਗਾ। ਤੇ ਉਹ ਬਾਕੀ ਤਾਂ ਗੱਲ ਇਹ ਹੈ ਵੀ ਅਮਰੀਕਾ ਤੇ ਕੈਨੇਡਾ ਦੇ ਵਿੱਚ ਤਾਂ ਜਿੰਨੇ ਟ੍ਰੇਡ ਦੇ ਘੱਟ ਹੁਣ ਮੇਰੇ ਖਿਆਲ ਨਾਲ ਉਹੀ ਹੈ ਨਾ, ਵੀ ਜਿਵੇਂ ਆਪਾਂ ਚੇਤਾ ਤੁਹਾਨੂੰ ਰਾਜਕਰਨਵੀਰ ਸਿੰਘ, ਆਪਾਂ 2 ਮਹੀਨੇ ਪਹਿਲਾਂ ਜਦੋਂ ਨਾ ਆਪਾਂ ਡੇਰੀ ਦੇ ਉੱਤੇ ਜਿਹੜੇ ਪ੍ਰੈਜ਼ੀਡੈਂਟ ਟਰੰਪ ਬਾਰ-ਬਾਰ ਗੱਲ ਕਰ ਰਹੇ ਨੇ ਵੀ ਯਾਰ ਡੇਰੀ ਦੇ ਉੱਤੇ ਕੈਨੇਡਾ ਨੇ ਰਿਸਟ੍ਰਿਕਸ਼ਨਸ ਲਾਈਆਂ, 300-400% ਲਾਇਆ, 300-400% ਲਾਈ ਹੋਈ ਹੈ। ਸੋ ਉਹ ਇੱਕ ਡੈਡਲਾਈਨ ਤੋਂ ਬਾਅਦ ਲਾਇਆ ਹੋਇਆ ਹਨਾ, ਉਹ ਡੈਡਲਾਈਨ ਅੱਜ ਤੱਕ ਮੀਟ ਹੀ ਨਹੀਂ ਹੋਈ। ਠੀਕ ਹੈ ਹਨਾ। ਸੋ ਵੀ ਮੰਨ ਲਓ ਵੀ ਕੈਨੇਡਾ ਉਹ ਲੱਗ ਕਹਿਣ ਦਾ ਮਤਲਬ ਉਹ ਲੱਗ ਕਿਸੇ ਤੇ ਨਹੀਂ ਰਿਹਾ, ਉਹ ਲੱਗ ਕਿਸੇ ਤੇ ਨਹੀਂ ਰਿਹਾ, ਕਿਉਂਕਿ ਉਹ ਲੈਵਲ ਤੋਂ ਉੱਤੇ ਨਹੀਂ ਜਾ ਰਿਹਾ ਕੋਈ। ਹਾਂਜੀ ਹਾਂ, ਵੀ ਮੰਨ ਲਓ ਵੀ ਯਾਰ ਅਸੀਂ 1000 ਗੈਲਨ ਦੁੱਧ ਅਮਰੀਕਾ ਤੋਂ ਕੈਨੇਡਾ ਆ ਸਕਦਾ, 1000 ਗੈਲਨ ਤੱਕ ਕੋਈ ਉਹਦੇ ਤੇ ਡਿਊਟੀ ਨਹੀਂ ਹੈਗੀ, ਪਰ ਜੇ 1000 ਗੈਲਨ ਟੱਪਦਾ ਤਾਂ ਉਹ 200 ਜਾਂ 300% ਉਹਦੇ ਤੇ ਡਿਊਟੀ ਲੱਗਣੀ ਹਨਾ। ਉਹਦੇ ਚ ਗੱਲ ਫਿਰ ਇਹ ਫਲੋ ਵੀ ਤਾਂ ਰਿਸਟ੍ਰਿਕਟ ਕਰਦਾ ਨਾ ਵੀ ਇਹ ਚੀਜ਼ ਨੂੰ, ਵੀ ਆਬਵੀਅਸਲੀ ਜਦੋਂ ਪਤਾ ਵੀ ਉੱਤੋਂ ਜਾ ਨਹੀਂ ਸਕਦਾ ਉੱਤੇ, ਤੇ ਫਿਰ ਉੱਤੇ 200-300% ਲਵਾਉਣਾ ਵੀ ਉਹਦੇ ਚ ਹੁਣ। ਸੋ ਇਹ ਪਰ ਸਿਰਫ ਅਮਰੀਕਨਸ ਤੇ ਨਹੀਂ ਲੱਗਿਆ ਹੋਇਆ, ਇਹ ਕੈਨੇਡਾ ਦੇ ਵਿੱਚ ਜਿਹੜੀ ਡੇਅਰੀ ਇੰਡਸਟਰੀ ਹੈ ਈਵਨ ਕੈਨੇਡਾ ਦੇ ਵਿੱਚੋਂ ਰੈਗੂਲੇਟਡ ਹੈ। ਜੇ ਤੁਸੀਂ ਇੱਥੇ ਡੇਅਰੀ ਫਾਰਮ ਖੋਲਣਾ ਹੋਵੇ ਤਾਂ ਤੁਸੀਂ ਸਿੰਪਲੀ ਇਹ ਨਹੀਂ ਹੈਗਾ ਵੀ ਮੈਂ 100 ਗਾਵਾਂ ਰੱਖ ਲਈਆਂ ਤੇ ਮੈਂ ਡੇਅਰੀ ਫਾਰਮ ਖੋਲ ਲਿਆ। ਸੋ ਹਰ ਇੱਕ ਪ੍ਰੋਵਿੰਸ ਦੀ ਆਪਣੀ ਇੱਕ ਡੇਅਰੀ ਆਰਗੇਨਾਈਜੇਸ਼ਨ ਹੈ, ਤੁਹਾਨੂੰ ਉੱਥੇ ਜਾ ਕੇ ਮੈਂਬਰਸ਼ਿਪ ਲੈਣੀ ਪੈਣੀ ਹੈ, ਉਹਨਾਂ ਤੋਂ ਕੋਟਾ ਲੈਣਾ ਪੈਣਾ, ਕਿੰਨੀਆਂ ਗਾਵਾਂ ਰੱਖਣੀਆਂ ਵੀ ਹਾਂ ਵੀ ਅਸੀਂ ਉਹਨਾਂ ਨੇ ਤੁਹਾਨੂੰ ਕੋਟਾ ਦੇਣਾ। ਵੀ ਮੰਨ ਲਓ ਮੈਂ ਕਹਿੰਦਾ ਵੀ ਯਾਰ ਮੈਂ 500 ਲੀਟਰ ਰੋਜ਼ ਦਾ ਦੁੱਧ ਪਾਇਆ ਕਰੂੰਗਾ, ਉਹਨਾਂ ਨੇ ਮੈਨੂੰ ਕਹਿਣਾ ਵੀ ਓਕੇ ਯਾਰ 500 ਲੀਟਰ ਦਾ ਤੂੰ ਸਾਨੂੰ $40,000 ਅਪ ਫਰੰਟ ਦੇ। ਠੀਕ ਹੈ, ਉਹ ਮੈਨੂੰ ਕੋਟਾ ਖਰੀਦਣਾ ਪੈਣਾ, ਪਰ ਉਹਦੇ ਚ ਫਾਇਦਾ ਕੀ ਹੈ ਵੀ ਜਿਹੜਾ ਮੇਰਾ ਉਹ 5000 ਲੀਟਰ ਜਾਂ 500 ਲੀਟਰ ਦੁੱਧ ਹੈ ਰੋਜ਼ ਦਾ, ਉਹਦੀ ਡੇਅਰੀ ਮੈਨੀਟੋਬਾ ਉਹਨੇ ਹੀ ਚੱਕ ਕੇ ਲੈ ਕੇ ਜਾਣਾ। ਠੀਕ ਹੈ ਜੀ। ਸੋ ਉਹ ਇੱਥੇ ਇੰਡਸਟਰੀ ਉਹ ਅੰਦਰੋਂ ਵੀ ਰੈਗੂਲੇਟਡ ਹੈ, ਉਹਦੇ ਵਿੱਚ ਇਹ ਨਹੀਂ ਹੈਗਾ ਵੀ ਉਹ ਅਮਰੀਕਾ ਨਾਲ ਕੋਈ ਧੱਕਾ। ਸੋ ਉਹ ਇਹੀ ਹੈ ਵੀ ਯਾਰ ਜਿੰਨੇ ਕੁ ਦੁੱਧ ਦੀ ਲੋੜ ਆ ਉਹਨਾਂ ਕੁ ਹੀ ਪ੍ਰੋਡਿਊਸ ਕੀਤਾ ਜਾਵੇ। ਤੇ ਫਿਰ ਜਿਹੜੀਆਂ ਪ੍ਰੈਕਟਿਸਿਸ ਹੈ ਹੁਣ ਵੀ ਜਿਹੜੀਆਂ ਕੈਨੇਡਾ ਦੇ ਵਿੱਚ ਜਿਹੜੀਆਂ ਦੁੱਧ ਲਈ ਬਹੁਤ ਤੁਸੀਂ ਗਾਵਾਂ ਨੂੰ ਕੀ ਪਾ ਸਕਦੇ ਆ, ਕਿਸ ਤਰੀਕੇ ਦਾ ਚਾਰਾ ਪਾ ਸਕਦੇ ਆ, ਕੀ ਖਵਾ ਸਕਦੇ ਆ, ਉਹ ਸਾਰੀਆਂ ਚੀਜ਼ਾਂ ਰੈਗੂਲੇਟਡ ਨੇ। ਅਮਰੀਕਾ ਦੇ ਵਿੱਚ ਜਿਹੜੀਆਂ ਇਹ ਰੈਗੂਲੇਸ਼ਨਸ ਨੇ ਬਹੁਤ ਲੂਜ਼ ਨੇ। ਸੋ ਹੁਣ ਗੱਲ ਉਹ ਹੈ ਵੀ ਉਹ ਤੁਸੀਂ ਉੱਥੇ ਤਾਂ ਕੁਛ ਵੀ ਕਰਕੇ ਫਿਰ ਉਹਨਾਂ ਨੂੰ ਉਹ ਦੁੱਧ ਪ੍ਰੋਡਿਊਸ ਕਰਨਾ ਸਸਤਾ ਬਹੁਤ ਹੋ ਜਾਂਦਾ। ਸੋ ਸਿਰਫ ਇੱਕ ਡੇਅਰੀ ਇਸ ਚੀਜ਼ ਤੇ ਮਤਲਬ ਮੈਨੂੰ ਲੱਗਦਾ ਵੀ, ਪਰ ਅਦਰਵਾਈਜ਼ ਜਿਹੜੀ ਟ੍ਰੇਡ ਦੀ ਹੈਗੀ ਹੈ, ਜਿਵੇਂ ਕਾਰਾਂ ਦਾ ਹੈਗਾ ਜਾਂ ਜਿਹੜਾ ਮੈਨੂਫੈਕਚਰਿੰਗ ਦਾ ਹੈਗਾ, ਉਹ ਤਾਂ ਖੁੱਲਾ ਟ੍ਰੇਡ ਹੀ ਠੀਕ ਲੱਗਦਾ। ਬਾਕੀ ਦੇਖੋ ਜਿਵੇਂ ਜਿਵੇਂ ਡਿਟੇਲਸ ਮੂਰੇ ਆਉਣਗੀਆਂ ਆਪਾਂ ਨੂੰ ਪਤਾ ਲੱਗੂਗਾ। ਜਿਹੜਾ ਇਹ 21 ਜੁਲਾਈ ਵਾਲੀ ਡੈਡਲਾਈਨ ਹੈ ਮੇਰੇ ਖਿਆਲ ਨਾਲ। ਠੀਕ ਹੈ। ਤੇ ਇੱਥੇ ਗੁਰਜਸਪਾਲ ਜਿੱਦਾਂ ਤੁਸੀਂ ਦੱਸਿਆ ਸੀਗਾ ਡਿਪੈਂਡੈਂਸੀ ਅਮਰੀਕਾ ਤੋਂ ਘਟਾ ਕੇ ਬਾਹਰਲੇ ਮੁਲਕਾਂ ਵੱਲ ਨੂੰ ਐਕਸਪੈਂਡ ਕਰਨਾ, ਯੂਰਪ ਵਾਲੇ ਪਾਸੇ ਜਾਂ ਹੋਰ ਮੁਲਕਾਂ ਦੇ ਨਾਲ, ਉਸ ਨੂੰ ਲੈ ਕੇ ਕਿੱਦਾਂ ਚੱਲ ਰਿਹਾ, ਕੀ ਪਾਲਿਸੀਜ਼ ਜਿਹੜੀਆਂ ਦਿਖ ਰਹੀਆਂ ਤੁਹਾਨੂੰ? ਸੋ ਮਤਲਬ ਜਦੋਂ ਮਾਰਕ ਕਰਨੀ ਆਏ ਸੀਗੇ ਉਹਨਾਂ ਨੇ ਇਸ ਗੱਲ ਦਾ ਕਾਈਂਡ ਆਫ ਆਪਾਂ ਕਹਿ ਲਈਏ ਵੀ ਲੀਡ ਹੀ ਲਈ ਸੀਗੀ ਵੀ ਯਾਰ ਅਸੀਂ ਜਿਹੜੀ ਅਮਰੀਕਾ ਦੇ ਉੱਤੇ ਆਪਣੀ ਡਿਪੈਂਡੈਂਸ ਘਟਾਵਾਂਗੇ, ਮਤਲਬ ਨਹੀਂ ਤਾਂ ਲਿਬਰਲ ਗਵਰਨਮੈਂਟ ਆਉਣੀ ਨਹੀਂ ਸੀ। ਆਪਾਂ ਜਿਵੇਂ ਗੱਲ ਕੀਤੀ ਵੀ ਮੈਂ ਯੂਰਪ ਦੇ ਨਾਲ ਵਪਾਰ ਵਧਾਊਂਗਾ,
ਮੈਂ ਦੁਨੀਆ ਦੇ ਹੋਰ ਮੁਲਕਾਂ ਦੇ ਨਾਲ ਵਪਾਰ ਵਧਾਊਂਗਾ, ਜਿਹਦੇ ਉਹਦਾ ਰਿਜ਼ਲਟ ਇਹ ਹੈ ਵੀ ਇੰਡੀਆ ਨਾਲ ਵੀ ਜਿਹੜੇ ਸੰਬੰਧ ਸੁਧਾਰਨ ਦੀ ਗੱਲ ਕਰ ਰਹੇ ਹਾਂ। ਸੋ ਉਹਦੇ ਵਿੱਚ ਜਿਹੜੀ ਉਹਨਾਂ ਨੇ ਇੱਕ ਐਕਟਿਵ ਜਿਹੜਾ ਸਟੈਪ ਲਿਆ, ਜਿਹੜੇ ਏਸ਼ੀਅਨ ਮੁਲਕ ਹੈਗੇ ASEAN ਮੁਲਕ, ਉਹਦੇ ਚ ਇੰਡੋਨੇਸ਼ੀਆ, ਜਾਪਾਨ, ਜਿਹੜੇ ਮਲੇਸ਼ੀਆ, ਤਨੀਸ਼ੀਆ, ਸਾਊਥ ਕੋਰੀਆ, ਹਨਾ, ਉਹ ਸਾਰੇ ਮੁਲਕਾਂ ਦੇ ਨਾਲ ਇੱਕ ਸਪੈਸ਼ਲ ਲੈਵਲ ਤੇ ਵੀ ਮਤਲਬ ਜਿਵੇਂ ਕਹਿ ਲਓ ਵੀ ਉਹਨਾਂ ਨੇ ਇੱਕ ਛੋਟਾ ਜਿਹਾ ਡਿਪਾਰਟਮੈਂਟ ਸੈੱਟ ਕੀਤਾ ਜਿਹਦਾ ਫੋਕਸ ਹੀ ਇਹ ਹੈ ਵੀ ਉਹਨਾਂ ਮੁਲਕਾਂ ਨਾਲ ਕੈਨੇਡਾ ਦਾ ਇੰਡੀਪੈਂਡੈਂਟ ਲੈਵਲ ਤੇ ਵਪਾਰ ਵਧਾਇਆ ਜਾਵੇ। ਸੋ ਗੱਲ ਕੀ ਹੈ ਵੀ ਕੈਨੇਡਾ ਕੋਲੇ ਹੁਣ ਦੇਖੋ ਜਿਹੜੀਆਂ ਚੀਜ਼ਾਂ ਕੈਨੇਡਾ ਕੋਲੇ ਹੈਗੀਆਂ, ਕੈਨੇਡਾ ਕੋਲੇ ਲੱਕੜ ਬਹੁਤ ਹੈ, ਕੈਨੇਡਾ ਕੋਲੇ ਪੋਟਾਸ਼ ਬਹੁਤ ਹੈ, ਕੈਨੇਡਾ ਕੋਲੇ ਯੂਰੇਨੀਅਮ ਬਹੁਤ ਹੈ, ਕੈਨੇਡਾ ਕੋਲੇ ਮਾਫੀ ਚਾਹਣਾ ਰੇਅਰ ਅਰਥ ਮਿਨਰਲ ਬਹੁਤ ਜ਼ਿਆਦਾ ਹੈਗੇ ਆ, ਠੀਕ ਹੈ ਨਾ, ਫੋਰੈਸਟ ਹੈਗਾ, ਪਾਣੀ ਤਾਂ ਬੇਇੰਤਹਾਈ ਆ। ਸੋ ਪਾਣੀ ਪੀ ਲਓ ਤੁਸੀਂ ਥੋੜਾ ਜਿਹਾ, ਕੈਨੇਡਾ ਖੰਘ ਆ ਰਹੀ ਆ, ਹਨਾ, ਮਾਫੀ ਚਾਹਣਾ, ਕੋਈ ਗੱਲ ਨਹੀਂ ਜੀ। ਸੋ ਉਹਨਾਂ ਨਾਲ ਜਿਹੜਾ ਇਹ ਵਪਾਰ ਵਧਾ ਕੇ ਕੈਨੇਡਾ ਦੀ ਡਿਪੈਂਡੈਂਸ ਅਮਰੀਕਾ ਤੋਂ ਘਟਾ ਕੇ ਵੀ ਕੈਨੇਡਾ ਨੂੰ ਅੰਦਰੋਂ ਥੋੜਾ ਹੋਰ ਖੁਸ਼ਹਾਲ ਕੀਤਾ ਜਾਵੇ। ਤੇ ਕੀ ਇਹਨਾਂ ਮੁਲਕਾਂ ਦਾ ਗੱਲਬਾਤ ਜਿਹੜੀ ਜਿਹੜੇ ਏਸ਼ੀਅਨ ਮੁਲਕ ਆ, ASEAN ਜਿਹੜੇ ਐਸੋਸੀਏਸ਼ਨ ਆਫ ਸਾਊਥ ਈਸਟ ਏਸ਼ੀਅਨ ਨੇਸ਼ਨਸ ਆ, ਇਹਨਾਂ ਦੇ ਨਾਲ ਜਿਹੜੀ ਗੱਲਬਾਤ ਕੋਈ ਤੁਰੀ ਆ, ਚੱਲ ਰਹੀ ਆ, ਜਾਂ ਇਹ ਜੇ ਸਿਰਫ ਸੋਚ ਹੀ ਆ? ਨਹੀਂ ਜੀ, ਐਕਟਿਵ ਨੈਗੋਸ਼ੀਏਸ਼ਨ ਉਹਨਾਂ ਨੇ ਸ਼ੁਰੂ ਕੀਤੀ ਹੈ। ਸੋ ਦੇਖੋ ਜਿਹੜੀਆਂ ਐਮਬੈਸੀਜ਼ ਹੈਗੀਆਂ, ਐਮਬੈਸੀਜ਼ ਦਾ ਹਮੇਸ਼ਾ ਕੰਮ ਹੀ ਇਹ ਹੁੰਦਾ, ਇੱਕ ਤਾਂ ਹੁੰਦਾ ਵੀ ਜਿਹੜੇ ਪੋਲੀਟੀਕਲ ਡਿਸੀਜਨਸ, ਪਰ ਕਿਸੇ ਵੀ ਮੁਲਕ ਦੀਆਂ ਜਿਹੜੀਆਂ ਇਕਨੋਮਿਕਲ ਇੰਟਰਸਟ ਹੈ, ਸੋ ਉਹਨਾਂ ਦੇ ਜਿਹੜੇ ਇਕਨੋਮਿਕ ਇੰਟਰਸਟ ਹੈ ਜਾਂ ਜਿਹੜੇ ਵੀ ਕੈਨੇਡੀਅਨ ਪ੍ਰੋਡਿਊਸ ਉਹਨਾਂ ਮਾਰਕੀਟਸ ਦੇ ਵਿੱਚ ਵੇਚਿਆ ਜਾਵੇ। ਸੋ ਜਿਹੜਾ ਐਮਬੈਸੀ ਸਟਾਫ ਹੁੰਦਾ ਉਹਨੇ ਹਮੇਸ਼ਾ ਉਹ ਵਾਲੀਆਂ ਜਿਹੜੀਆਂ ਇੰਡਸਟਰੀਜ਼ ਦਾ ਇੰਟਰਸਟ ਵੀ ਉਸ ਮੁਲਕ ਦੇ ਵਿੱਚ ਪੁਸ਼ ਕਰਨੇ ਹੁੰਦੇ ਆ। ਸੋ ਯੂਜੂਅਲੀ ਪਹਿਲਾਂ ਕੀ ਹੁੰਦਾ ਸੀਗਾ, ਕਿਉਂਕਿ ਅਮਰੀਕਾ ਨਾਲ ਹੀ ਸਰ ਜਾਂਦਾ ਸੀਗਾ, ਉਹਨਾਂ ਐਗਰੈਸਿਵਲੀ ਨਹੀਂ ਪੁਸ਼ ਕੀਤੇ ਜਾਂਦੇ ਹੋਣਗੇ, ਪਰ ਹੁਣ ਇਹ ਹੈ ਵੀ ਹੁਣ ਉਸ ਚੀਜ਼ ਦੇ ਉੱਤੇ ਫੋਕਸ ਰੱਖਿਆ ਗਿਆ ਵੀ ਯਾਰ ਤੁਸੀਂ ਇੱਕ ਮੁਲਕ ਨਾਲੋਂ ਕਰਨ ਨਾਲੋਂ ਕਿੰਨੀ ਹੋਰ ਮਾਰਕੀਟ ਪਈ ਹੈ ਜਿੱਥੇ ਤੁਹਾਡੇ ਪ੍ਰੋਡਕਟਸ ਦੀ ਲੋੜ ਹੈ, ਤੁਸੀਂ ਉੱਥੇ ਜਾ ਕੇ ਵੇਚੋ। ਬਾਕੀ ਉਹਦੇ ਚ ਇਹ ਨਹੀਂ ਹੈਗਾ ਵੀ ਫਿਰ ਸਿਰਫ ਵੇਚਣ ਦੀ ਗੱਲ ਨਹੀਂ ਹੈਗੀ, ਫਿਰ ਉੱਥੋਂ ਖਰੀਦ ਵੀ ਹੋਣਾ, ਹਨਾ, ਕਿਉਂਕਿ ਦੋ ਤਰਫਾ ਹੀ ਹੁੰਦਾ, ਹਮੇਸ਼ਾ ਹੀ ਦੋ ਤਰਫਾ, ਹਨਾ। ਉਹਨਾਂ ਨੇ ਕਹਿਣਾ ਵੀ ਓਕੇ ਯਾਰ ਅਸੀਂ ਤੁਹਾਤੋਂ ਆਹ ਚੀਜ਼ ਖਰੀਦ ਲਾਂਗੇ, ਤੁਸੀਂ ਵੀ ਸਾਡਾ ਆਹ ਖਰੀਦ ਲਓ, ਹਨਾ। ਸੋ ਉਹ ਚੀਜ਼ਾਂ ਹੋਣੀਆਂ ਨੇ। ਹੁਣ ਆਸਟ੍ਰੇਲੀਆ ਨਾਲ ਤੁਸੀਂ ਖਬਰ ਪੜ੍ਹੀ ਹੋਣੀ ਆ ਵੀ ਜਿਹੜੀਆਂ ਜਦੋਂ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਵੀ ਮੈਂ ਆਇਰਨ ਡੋਮ ਸੈਟਅਪ ਕਰਨਾ ਹੈ, ਜਾਂ ਜਿਹੜੇ ਡਿਫੈਂਸ ਗੋਲਡਨ ਡੋਮ, ਹਨਾ, ਸੋ ਉਹ ਆਪਣੇ ਆਸਟ੍ਰੇਲੀਆ ਤੋਂ ਜਿਹੜਾ ਕੈਨੇਡਾ ਨੇ ਉਹਨਾਂ ਨਾਲ ਸੰਧੀ ਕੀਤੀ ਵੀ ਯਾਰ ਅਸੀਂ ਆਸਟ੍ਰੇਲੀਆ ਤੋਂ ਖਰੀਦਾਂਗੇ। ਜਿਹੜੀ ਨਾਟੋ ਸਪੈਂਡਿੰਗ ਵਾਲੀ ਆ ਉਹਦੇ ਵਿੱਚ ਹੁਣ ਕੈਨੇਡਾ ਜਿਹੜਾ ਨਾਟੋ ਮੁਲਕਾਂ ਨੂੰ ਕਹਿ ਰਿਹਾ ਵੀ ਓਕੇ ਅਸੀਂ ਆਪਣੀ ਸਪੈਂਡਿੰਗ ਵਧਾਵਾਂਗੇ, ਤੁਸੀਂ ਵੀ ਵਧਾਓ, ਜਾਂ ਜਿਹੜੀ ਡਿਫੈਂਸ ਇੰਡਸਟਰੀ ਹੈਗੀ ਉਹਨੂੰ ਅਸੀਂ ਡਿਵੈਲਪ ਕਰੀਏ, ਵੀ ਅਮਰੀਕਾ ਦੇ ਸਿਰਫ ਅਸੀਂ ਅਮਰੀਕਾ ਦੇ ਮੂੰਹ ਵੱਲ ਹੀ ਨਾ ਦੇਖਦੇ ਰਹੀਏ, ਡਿਪੈਂਡੈਂਟ ਉਹਨਾਂ ਦੇ ਹਰ ਇੱਕ ਚੀਜ਼ ਲਈ ਉੱਤੇ ਨਾ ਹੋਈਏ ਜੀ। ਸੋ ਹਰ ਇੱਕ ਪਾਸੇ ਨੂੰ ਜਿਹੜੇ ਵੀ ਸਟੈਪ ਲਏ ਜਾ ਸਕਦੇ ਨੇ ਉਹ ਲਈ ਜਾ ਰਹੇ ਨੇ। ਸੋ ਉਹਦਾ ਹੀ ਇੱਕ ਜਿਹੜਾ ਨੈਕਸਟ ਸਟੈਪ ਹੈਗਾ, ਜਿਹੜੇ ਇਹ ਏਸ਼ੀਅਨ ਮੁਲਕ ਹੈਗੇ ASEAN, ਜਿਹੜੇ ਉਹ ਜਥੇਬੰਦੀ ਹੈਗੀ ਆ, ਉਹਨਾਂ ਨਾਲ ਵੀ ਆਪਣੀ ਜਿਹੜੀ ਆਊਟਰੀਚ ਆ ਉਹ ਕੈਨੇਡਾ ਨੇ ਹੁਣ ਵਧਾਉਣੀ ਸ਼ੁਰੂ ਕੀਤੀ। ਸੋ ਉਹਨਾਂ ਦਾ ਵੀ ਕੋਈ ਫ੍ਰੀ ਟ੍ਰੇਡ ਐਗਰੀਮੈਂਟ ਉਹਨਾਂ ਦੇ ਨਾਲ ਜਿਹੜਾ ਉਹ ਹੋਇਆ ਪਿਆ ਹੈ, ਉਹਦਾ ਮੈਨੂੰ ਲੱਗਦਾ 2023 ਦਾ ਹੋਇਆ ਆ। ਸੋ ਜਿੱਦਾਂ ਤੁਸੀਂ ਦੱਸਿਆ ਵੀ ਸਟੀਲ ਹੁਣ ਅਮਰੀਕਾ ਚ ਆਉਣ ਦੇ ਉੱਤੇ 25% ਟੈਰਿਫ ਆ, ਸੋ ਉੱਧਰ ਘੱਲਣ ਦੀ ਜਿਹੜੀ ਉਹ ਸੋਚ ਰਹੇ ਹੈਗੇ ਆ, ਤੇ ਆਬਵੀਅਸਲੀ ਉਹਦੇ ਬਦਲੇ ਕੁਝ ਹੋਊਗਾ। ਸੋ ਕੈਨੇਡਾ ਜਿਹੜਾ ਇਸ ਟਾਈਮ, ਕੈਨੇਡਾ ਨੂੰ ਆਈ ਥਿੰਕ ਇਹ ਅੰਦਾਜ਼ਾ ਹੋ ਗਿਆ ਵੀ ਆਪਾਂ ਹਰ ਟਾਈਮ US ਦੇ ਉੱਤੇ ਡਿਪੈਂਡੈਂਟ ਨਹੀਂ ਜਿਹੜਾ ਉਹ ਰਹਿ ਸਕਦੇ। ਸੋ ਆਪਾਂ ਨੂੰ ਡਾਈਵਰਸੀਫਾਈ ਕਰਨ ਦੇ ਵਿੱਚ ਹੀ ਜਿਹੜਾ ਉਹ ਫਾਇਦਾ ਹੈਗਾ। G7 ਦਾ ਵੀ ਜਦੋਂ ਹੁਣ ਹੋਇਆ ਸੀ ਉਦੋਂ ਵੀ ਪ੍ਰੈਟੀ ਸ਼ੋਰ ਟ੍ਰੇਡ ਦੀਆਂ ਗੱਲਾਂ ਹੋਈਆਂ ਹੋਣਗੀਆਂ, ਇਹੀ ਜਿਹੜਾ ਮੇਨ ਫੋਕਸ ਜਿਹੜਾ ਉਹ ਰਿਹਾ ਹੋਊਗਾ। ਸੋ ਦੇਖੋ ਕਿੱਦਾਂ ਦੇ ਰਿਸ਼ਤੇ ਜਿਹੜੇ ਉਹ ਰਹਿੰਦੇ ਆ, ਪਰ ਇਹ ਆ ਵੀ ਕੈਨੇਡਾ ਦੇ ਵਿੱਚ ਵਸਦੇ ਜਿਹੜੇ ਲੋਕ ਨੇ ਤੇ ਅਮਰੀਕਾ 'ਚ ਵਸਦੇ ਜਿਹੜੇ ਲੋਕ ਨੇ, ਲੀਡਰ ਤਾਂ ਦੇਖੋ ਬਦਲਦੇ ਰਹਿਣੇ ਆ, ਲੋਕ ਉਹੀ ਰਹਿਣੇ ਆ, ਉਹਨਾਂ ਦਾ ਆਪਸ ਦੇ ਵਿੱਚ ਤਾਂ ਮੈਨੂੰ ਲੱਗਦਾ ਪਿਆਰ ਇਤਫਾਕ ਬਣਿਆ ਆ ਤੇ ਬਣਿਆ ਰਹੂਗਾ। ਸੋ ਆਪਾਂ ਇਹੀ ਉਮੀਦ ਜਿਹੜੀ ਉਹ ਤਾਂ ਜੀ ਕੋਈ ਫਰਕ ਹੀ ਨਹੀਂ ਦੇਖਦੇ। ਜੇ ਤੁਸੀਂ ਵੈਸੇ ਗੱਲ ਕਰੋ ਵੀ ਗੱਲ ਇਹੀ ਚੱਲਦੀ ਹੈ ਵੀ ਜਿਹੜੇ ਅਮਰੀਕਨਸ ਆ ਉਹ ਬਹੁਤ ਜ਼ਿਆਦਾ ਈਵਨ ਸਪੋਰਟ ਕਰ ਰਹੇ ਸਾਰੇ ਕਾਸੇ ਦੇ ਵਿੱਚ ਕੈਨੇਡਾ ਦੀ, ਉਹ ਇਸ ਗੱਲ ਤੇ ਸਿਫਤ ਵੀ ਕਰਦੇ ਆ ਕੈਨੇਡਾ ਦੀ ਵੀ ਯਾਰ ਤੁਸੀਂ ਸਟੈਂਡ ਅਪ ਕਰ ਰਹੇ ਹੋ, ਹਨਾ। ਜੀ ਬਿਲਕੁਲ। ਚਲੋ, ਸੋ ਕੀ ਬਣੂਗੀ ਅਪਡੇਟ, ਕੀ ਆਊਗੀ, ਉਹ ਆਪਾਂ ਤੁਹਾਡੇ ਨਾਲ ਜਿਹੜੀ ਉਹ ਸ਼ੇਅਰ ਕਰਾਂਗੇ ਅਗਲੀ ਵਾਰ। ਹੁਣ ਸਮਾਂ ਹੋ ਗਿਆ ਜੀ ਸਮਾਪਤ।
ਗੁਰਜਸਪਾਲ ਸਿੰਘ, ਮਿਲਦੇ ਹਾਂ ਫਿਰ ਆਪਾਂ ਅਗਲੀ ਵਾਰ। ਗੱਲਬਾਤ ਦੇ ਲਈ ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।